ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, अस्सलाम वालेकुम ਸਾਰੇ ਹੀ ਸਾਡੇ ਦੋਸਤਾਂ ਨੂੰ ਜੋ ਕਿ ਸਾਡੇ ਚੈਨਲ ਪੰਜਾਬੀ ਲਹਿਰ ਨਾਲ ਜੁੜੇ ਨੇ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਅੱਜ ਦਾ ਪ੍ਰੋਗਰਾਮ 9 ਵਜੇ ਪਾਕਿਸਤਾਨੀ ਟਾਈਮ ਤੇ 9:30 ਵਜੇ ਇੰਡੀਆ ਦਾ ਟਾਈਮ ਸ਼ੁਰੂ ਕਰਾਂਗੇ, ਪਰ ਅਸੀਂ ਕਰੀਬ ਅੱਧੇ ਘੰਟੇ ਲੇਟ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ। ਉਸ ਲਈ ਮੈਂ ਆਪ ਸਭ ਤੋਂ ਮਾਜ਼ਰਤ ਚਾਹਾਂਗਾ ਕੁਝ ਟੈਕਨੀਕਲ ਪ੍ਰੋਬਲਮਸ ਕਰਕੇ, ਕਿਉਂਕਿ ਅੱਜ ਸਾਡੇ ਨਾਲ ਕਵਾਲ ਘਰਾਣੇ ਸਾਡੇ ਦੋਸਤ ਸਾਡੇ ਜੁੜੇ ਨੇ, ਮੋਹਸਿਨ ਕਵਾਲ ਸਾਹਿਬ, ਤੇ ਸਾਨੂੰ ਕੁਝ ਤਕਨੀਕੀ ਦਿੱਕਤ ਆ ਰਹੀ, ਟੈਕਨੀਕਲ ਪ੍ਰੋਬਲਮ ਆ ਰਹੀ ਸੀ, ਜਿਸ ਕਰਕੇ ਅਸੀਂ ਲੇਟ ਹੋ ਗਏ। ਪਰ ਮੈਂ ਵਾਅਦਾ ਕਰਦਾ ਕਿ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਪੂਰਾ ਇੰਜੋਏ ਕਰੋਗੇ, ਤੁਸੀਂ ਉਸਨੂੰ ਪਸੰਦ ਕਰੋਗੇ। ਸਾਡਾ ਅੱਜ ਦਾ ਪ੍ਰੋਗਰਾਮ ਕੁਝ ਖਾਸ ਹੈ। ਤੁਸੀਂ ਜਾਣਦੇ ਹੋ ਕਿ ਰਮਜ਼ਾਨ ਮੁਬਾਰਕ ਦਾ ਮਹੀਨਾ ਚੱਲ ਰਿਹਾ ਹੈ ਤੇ ਦੁਨੀਆ ਵਿੱਚ ਜਿੱਥੇ ਵੀ ਕਿਤੇ ਮੁਸਲਮਾਨ ਵਸਦੇ ਨੇ, ਮੁਸਲਮਾਨ ਵੀ ਸਾਰੇ ਹੀ ਰੋਜ਼ਾ ਰੱਖਦੇ ਨੇ, ਤੇ ਇਸ ਦੌਰਾਨ ਬਹੁਤ ਕਿਸਮ ਦਾ ਜਿਹੜਾ ਮੌਸੀਕੀ ਹੈ, ਸੰਗੀਤ ਹੈ, ਉਸਨੂੰ ਘੱਟ ਸੁਣਿਆ ਜਾਂਦਾ ਹੈ, ਕਵਾਲੀ ਤੇ ਜ਼ਿਆਦਾ ਜ਼ੋਰ ਹੁੰਦਾ ਹੈ। ਕਵਾਲੀ ਹੀ ਕਿਉਂ? ਕਵਾਲੀ ਇਸ ਲਈ ਕਿਉਂਕਿ ਕਵਾਲੀ ਉਹ ਮਿਊਜ਼ਿਕ ਹੈ, ਕਵਾਲੀ ਉਹ ਮੌਸੀਕੀ ਹੈ ਜੋ ਕਿ ਰੱਬ ਨਾਲ ਜੋੜਨ ਦੀ ਗੱਲ ਕਰਦੀ ਹੈ, ਰੱਬ ਨਾਲ ਤੁਹਾਨੂੰ ਸਿੱਧਾ ਜੋੜਦੀ ਹੈ। ਇਸ ਦੀ ਸ਼ੁਰੂਆਤ ਕਹਿੰਦੇ ਹੈ ਕਿ ਹਾਲਾਂਕਿ ਅੱਜ ਦੇ ਦੌਰ ਵਿੱਚ ਮਸ਼ਹੂਰ ਹਿੰਦੁਸਤਾਨ ਤੇ ਪਾਕਿਸਤਾਨ ਦੇ ਖਿੱਤੇ ਵਿੱਚ ਤੇ ਕੁਝ ਹੱਦ ਤੱਕ ਬੰਗਲਾਦੇਸ਼ ਵਿੱਚ ਵੀ, ਪਰ ਇਸ ਦੀ ਕਹਿੰਦੇ ਸ਼ੁਰੂਆਤ ਅਰਬੀ ਮੁਲਕਾਂ ਦੇ ਵਿੱਚ ਹੋਈ। ਅਰਬੀ ਤੇ ਫਾਰਸੀ ਬੋਲਣ ਵਾਲੇ ਮੁਲਕਾਂ ਵਿੱਚ ਇਹ ਕਵਾਲੀ ਕਰੀਬ 13ਵੀਂ ਸਦੀ ਵਿੱਚ ਹਿੰਦੁਸਤਾਨ ਪਾਕਿਸਤਾਨ ਦੇ ਖਿੱਤੇ ਵਿੱਚ ਪਹੁੰਚੀ ਤੇ ਹਜ਼ਰਤ ਅਮੀਰ ਖੁਸਰੋ ਸਾਹਿਬ ਨੇ ਇਸ ਨੂੰ ਜੋ ਅੱਜ ਦੀ ਤਰਤੀਬ ਜੋ ਹੈ ਇਸਨੂੰ ਕਵਾਲੀ ਨੂੰ ਦਿੱਤੀ। ਤੇ ਜਿਹੜੇ ਚਿਸ਼ਤੀਆ ਆਰਡਰ ਨੂੰ ਮੰਨਣ ਵਾਲੇ ਜਿਹੜੇ ਮੁਸਲਮਾਨ ਨੇ, ਜੋ ਕਿ ਉਹ ਸੂਫੀ ਮੁਸਲਮਾਨ ਜੋ ਕਿ ਚਿਸ਼ਤੀ ਦਰਗਾਹ ਤੇ ਜਾਂਦੇ ਨੇ, ਉਹ ਸਾਰੇ ਸੂਫੀ ਕਵਾਲੀ ਨੂੰ ਬੇਹੱਦ ਪਸੰਦ ਕਰਦੇ ਨੇ ਤੇ ਇਸ ਦਾ ਇੱਕ ਵੱਖਰਾ ਅੰਦਾਜ਼ ਹੈ, ਇੱਕ ਵੱਖਰੀ ਇਸ ਦੀ ਖੂਬੀਆਂ ਨੇ ਕਵਾਲੀ ਦੀ, ਇਸ ਮੌਸੀਕੀ ਦੀਆਂ, ਇਸ ਸੰਗੀਤ ਦੀਆਂ। ਤੇ ਅਸੀਂ ਅੱਜ ਗੱਲਬਾਤ ਕਰਾਂਗੇ, ਨਾਲ ਦੇ ਨਾਲ ਤੁਹਾਨੂੰ ਕਵਾਲੀ ਸੁਣਾਵਾਂਗੇ ਵੀ, ਗੱਲ ਕਰਾਂਗੇ ਗੁਲ ਕੀ ਹੈ, ਨਕਸ਼ ਕੀ ਹੈ, ਰਾਗ ਕੀ ਹੈ, ਤਾਲ ਕੀ ਹੈ, ਕਵਾਲੀ ਦੇ ਵੱਖਰੇ ਵੱਖਰੇ ਅੰਗ ਕੀ ਹੈ, ਸੋ ਉਸ ਫਿਰ ਪੂਰਬੀ ਕਵਾਲੀ ਕੀ ਹੈ ਤੇ ਦਿੱਲੀ ਬੱਚਿਆਂ ਦੀ ਕਵਾਲੀ ਕੀ ਹੈ, ਉਹ ਸਾਰੀਆਂ ਹੀ ਗੱਲਾਂ ਕਰਾਂਗੇ। ਪਰ ਫਿਲਹਾਲ ਤੁਹਾਨੂੰ ਇਹ ਇੱਕ ਵਾਰ ਫਿਰ ਤੁਹਾਨੂੰ ਦੱਸ ਦੇਵਾਂ ਕਿ ਅੱਜ ਦਾ ਪ੍ਰੋਗਰਾਮ ਖਾਸ ਤੌਰ ਤੇ ਕਵਾਲੀ ਉੱਤੇ ਹੈ। ਮੈਂ ਟੋਰਾਂਟੋ ਤੋਂ ਤੁਹਾਡੇ ਨਾਲ ਹਾਂ ਤੇ ਫੈਸਲਾਬਾਦ ਤੋਂ ਮੇਰੇ ਨਾਲ ਨੇ ਮੇਰੇ ਵੀਰ ਨਾਸਰ ਢਿੱਲੋਂ, ਜੋ ਕਿ ਸਟੂਡੀਓ ਨੂੰ ਮੈਨੇਜ ਕਰ ਰਹੇ ਨੇ, ਤੇ ਇਸ ਦੇ ਨਾਲ ਨਾਲ ਲਾਹੌਰ ਤੋਂ ਸਾਡੇ ਨਾਲ ਕਵਾਲ ਜੁੜਨਗੇ ਤੇ ਉਹਨਾਂ ਦੀ ਗੱਲ ਕਰਾਂਗੇ। ਉਸ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੋਹਸਿਨ ਰਿਜ਼ਵਾਨ ਫਤਿਹ ਅਲੀ ਖਾਨ ਤੇ ਉਹਨਾਂ ਦੇ ਹਮਨਵਾ ਸਾਡੇ ਨਾਲ ਹੋਣਗੇ। ਨਾਸਰ ਸਾਹਿਬ ਨੂੰ ਮੈਂ ਜਿਹਦੇ ਸਾਡੇ ਨਾਲ ਜੁੜਦੇ ਨੇ, ਜੀ ਅਲੀ ਮੋਹਸਿਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜੀ, ਲਾਹੌਰ ਤੋਂ ਸਾਡੇ ਨਾਲ ਨੇ ਜੀ ਮੋਹਸਿਨ ਰਿਜ਼ਵਾਨ ਫਤਿਹ ਅਲੀ ਖਾਨ ਕਵਾਲ ਸਾਹਿਬ ਸਾਡੇ ਨਾਲ ਨੇ। ਮੋਹਸਿਨ ਸਾਹਿਬ ਜੀ ਆਇਆਂ ਨੂੰ ਵੈਲਕਮ, खुश आमदीद। ਮੋਹਸਿਨ ਸਾਹਿਬ, ਤੁਹਾਨੂੰ ਖੁਸ਼ੀ ਹੈ ਕਿ ਤੁਸੀਂ ਅੱਜ ਸਾਡੇ ਨਾਲ ਜੁੜੇ ਹੋ। ਮੈਂ ਤੁਹਾਨੂੰ ਕੁਝ ਗੱਲਾਂ ਬਾਤਾਂ ਵੀ ਕਰਨੀਆਂ ਤੁਹਾਡੇ ਨਾਲ, ਕੁਝ ਕਵਾਲੀ ਵੀ ਸੁਣਾਂਗੇ ਤੁਹਾਡੇ ਕੋਲੋਂ, ਕੁਝ ਬਜ਼ੁਰਗਾਂ ਦਾ ਕਲਾਮ ਸੁਣਾਂਗੇ ਤੁਹਾਡੇ ਕੋਲੋਂ। ਮੈਂ ਜਾਣਦਾ ਕਿ ਜਿੱਥੇ ਤੁਸੀਂ ਹੋ ਸ਼ਾਇਦ ਉੱਥੇ ਕੁਝ ਇੰਟਰਨੈਟ ਦੀ ਦਿੱਕਤ ਵੀ ਹੈ, ਪਰ ਸਾਡੇ ਦੋਸਤ ਸਾਨੂੰ ਇਸ ਗੱਲ ਲਈ ਮਾਫ ਕਰਨਗੇ ਜੇ ਕੋਈ ਥੋੜਾ ਕੋਈ ਦਿੱਕਤ ਆਵੇ ਇੰਟਰਨੈਟ ਦੀ, ਤੁਹਾਨੂੰ ਮਾਫੀ ਤੁਸੀਂ ਦਿਓਗੇ। ਸੋ ਜਨਾਬ ਮੋਹਸਿਨ ਸਾਹਿਬ, ਤੁਸੀਂ ਆਪ ਥੋੜਾ ਜਿਹਾ ਆਪਣੇ ਬਾਰੇ ਦੱਸੋ ਜੀ, ਤੁਸੀਂ ਕਿਸ ਉਮਰ ਤੋਂ ਕਵਾਲੀ ਕਰ ਰਹੇ ਹੋ, ਤੁਸੀਂ ਕਵਾਲੀ ਕਿੱਥੋਂ शुरुआत की थी, कितों सीखी, उस तो बाद फिर आगे चलते हैं। जी जी जी, जो मेरे दादा जी से वो इंडिया से आए थे, कठपुतला शहर से। हमारे जो बुजुर्ग थे वो कठपुतला से आए थे, इंडिया से। हमारा दरअसल ताल्लुक इंडिया से है, तो फिर वो पाकिस्तान आए। तो उनके बाद जो है ये मेरे वालिद साहब रिजवान साहब, जिन्होंने नुसरत साहब के साथ भी काम किया है, राहत साहब के साथ भी काम किया है, काफ़ी वर्ल्ड टूर उन्होंने किए हैं, काफ़ी मुल्कों में ये गए हैं। तो इनकी दुआओं से अब ये मुझे आगे कर रहे हैं, इनकी दुआएं मेरे साथ हैं। तो अब इकट्ठे हम अपना कर रहे हैं लाहौर में काम, कवाली का। तो इन्होंने मुझे सिखाया, इन्होंने मुझे बताया है कवाली के बारे में। तो ये मेरे टीचर भी हैं, मेरे वालिद साहब भी हैं, मेरे सब कुछ हैं जी। ਮੋਹਸਿਨ ਭਾਈ ਤੁਹਾਨੂੰ ਕੱਟਦਾ ਜਾਵਾਂ, ਪੰਜਾਬ ਸਾਡਾ ਚੈਨਲ ਪੰਜਾਬੀ ਆ ਤੇ ਪੰਜਾਬੀ ਬੋਲਣੀ ਪੈਣੀ ਜੀ। ਮੋਹਸਿਨ ਸਾਹਿਬ, ਗੱਲ ਇਹ ਹੈ ਜੀ ਕਿ ਅਸੀਂ ਪੰਜਾਬੀ ਆ, ਸਾਡਾ ਖੂਨ ਪੰਜਾਬੀ, ਤੁਸੀਂ ਕਪੂਰਥਲੇ ਤੋਂ ਰਹਿੰਦੇ ਲਾਹੌਰ ਹੋ ਤੇ ਗੱਲ ਵੀ ਪੰਜਾਬੀ ਦੀ ਕਰੀ ਤਾਂ ਖੂਬਸੂਰਤ ਲੱਗੇਗੀ, ਮਜ਼ਾ ਵੀ ਆਏਗਾ ਜੀ ਕਰਨ ਦੇ ਵਿੱਚ। ਹਾਂਜੀ ਹਾਂਜੀ ਜਨਾਬ, ਪੰਜਾਬੀ ਠੀਕ ਹੈ। ਪੰਜਾਬੀ ਮੈਂ ਥੋੜੀ ਬਹੁਤ ਬੋਲਣਾ ਕਿਉਂਕਿ ਅਸੀਂ ਇੰਗਲਿਸ਼ ਮੀਡੀਅਮ ਸਕੂਲ ਚ ਪੜ੍ਹੇ ਹਾਂ, ਉਹ ਜ਼ਰਾ ਉਰਦੂ ਚ ਜਰਾ ਟੋਕਿੰਗ ਵਗੈਰਾ ਹੋਈ ਰਹੀ ਤੇ ਸ਼ਾਇਦ ਮੈਂ ਪੰਜਾਬੀ ਬੋਲਾਂਗਾ, ਤੁਹਾਨੂੰ ਪੰਜਾਬੀ ਚ ਜਿਹੜੇ ਬਣਾਏ ਨੇ ਕਲਾਮ ਉਹ ਵੀ ਤੁਹਾਨੂੰ ਸੁਣਾਣੇ। ਮੋਹਸਿਨ ਸਾਹਿਬ, ਗੱਲ ਇਹ ਹੈ ਅਸੀਂ ਜਿੰਨੀ ਮਰਜ਼ੀ ਅੰਗਰੇਜ਼ੀ ਬੋਲ ਲਈਏ, ਜਿੰਨੀ ਮਰਜ਼ੀ ਹੋਰ ਜ਼ੁਬਾਨ ਬੋਲ ਲਈਏ,
गाल तो असं पंजाबी जी कढ़ते होंगे ते अंदरों तो पंजाबी निकलती, दिलों जिहड़ी चीज निकलती है मुहब्बत की गल, गुस्से की गल, सिर्फ दिलों निकल जी इत्थों निकलती है, वो पंजाबी जी निकलती है। साडी ज़हनीयत पंजाबी है, ये असीं भुल नहीं सकते। सो कोई गल नहीं, तुसीं पंजाबी बोलो, असीं मजा लवांगे तुहाडे नाल। अच्छा जी, मैं दोस्तों को दस देवां जिहड़े कवाली दे शौकीन दोस्त ने साडे, कवाली जिहड़ा है ये अरबी का लफ्ज है कौल। कौल का मतलब है गल करना, किसी नाल गल करना, उस तो बनिया कवाली। जो कौल है ये इस तरह कवाली कही जाती, कवाली गाई नहीं जाती, कवाली कही जाती है, गल कही जाती है। कौल जो है उस तो एक कवाली जो बने ये उस नबी की, उस रब की गल है, उस खुदा की गल है जिस तरह सारे मखलूक हाँ सारे, ये उसकी गल, उसकी इबादत जी है असी ये इस तरीके करते हैं। एक कवाली ये बड़ी वड्डी खासियत है, यदी एनर्जी जी है होर है, इसकी जी अंदर रूहानी जी सुन के मजा आता है, तो ताकत मिलती है, रूहानी ताकत मिलती है। वो गल वखरी है कि अज के दौर की कवाली जी है, जो कि नुसरत फतेह अली खान साहब के दौर में जी कवाली जी पॉपुलराइज हुई, उन्होंने कवाली तो बाहर जाके काफी किस्म के गीत भी गाए। वो गीतों के दौर में कुछ लोगों को लग्या जो प्योरिस्ट कवाली सिर्फ तो सिर्फ कवाली करते हैं, लगे कि कवाली थोड़ा कितने अगे चली गई गल, पर जिवें वक्त बदलता चीज़ां बदलदियां, तो नुसरत साहब ने कुछ चीज़ां तो बदलिया भी है। पर अज असीं गल कर रहे हैं अपने दोस्त अली मोहसिन नाल, मोहसिन साहब तो शुरुआत करते हैं, हम तो शुरुआत करांगे। मोहसिन साहब इस तो बाद स्क्रीन तुहाडे हवाले तो शुरुआत करो, जदों तुसीं रुकोगे फिर मैं तुहाडे कोल वापस स्क्रीन ते आवांगा, तुहाडे नाल फिर गलबात करांगा। वरना उन्हें गाण वास्ते सिर्फ फुल स्क्रीन तुहानूं दे रहे हैं ताकि लोग सुन सकन, उसका मजा ले सकन। हाँ, तो शुरू करवा तो वाला सारे दोस्तों दस देवां कि जो साडे दोस्त कमेंट कर रहे हैं वो सारे दोस्त। संदीप सलमान साहब कहते इट वाज इंडीड इंडिया पाकिस्तान ओनली आफ्टर 1947। बिल्कुल तुसीं सही कह रहे हो जी, तो पहले दुनिया सी फिर मुल्क वंडे गए, ये गल बिल्कुल सही है जी, तुसीं सही कह रहे हो। हाँ जी, ये जिहड़ी असीं गल कर रहे हैं कवाली की, जिहड़ी गल कर रहे हैं ये तुहाडी पसंदीदा कवालियां भी तुहानूं मोहसिन साहब सुणाउणगे, तुहाडी फरमाइशां भी पूरी करांगे, पर फरमाइशां बाद विच पहले शुरुआत करांगे, हम तो शुरुआत कर लईए, तो उस बाद तुहाडी फरमाइशां वल चलांगे। ठीक है मोहसिन साहब, इजाजत है इस गल वास्ते? जी 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 सर, इजाजत है। चलो हुण तुहानूं जैसा कि पाकिस्तान च रमजान का महीना, सब दोस्तों नूं मुसलमान भरावां नूं रमजान मुबारक होवे, ते उहदी मुनासबत ते हमद जिहड़ी न्यू उन्होंने तैयार की, जो मेरे वालिद साहब की कंपोजिशन है, वो सुनो जी। सब जानता तू है, मेरे या सब जानता तू है, सब जानता सारी दुनिया बनी, सब जानता तू है, मेरे या शरीका लहू, शरीका लहू, सब जानता तू है, मेरे या खुदा या खुदा या खुदा या
ਅਰੋੜਾ ਸਾਹਿਬ ਤੁਹਾਡਾ ਮਾਈਕ ਆਫ ਹੈ। ਅਰੋੜਾ ਸਾਹਿਬ ਮਾਈਕ ਆਫ ਤੁਹਾਡਾ। जी माफी चाहना, मैं अपना माइक इस करके बंद कर देना कि ताकि उन्होंने डिस्टर्बेंस ना हो, इस करके माइक बंद करता जी। बहुत शुक्रिया जी याद करवाने ਲਈ। सो मोहसिन साहब थोड़ी जी गल करते हैं, कवाली की गल जे करिए ਤੇ ਤੁਹਾਡੇ ਅਬੂ ਤੁਹਾਡੇ ਨਾਲ ਬੈਠੇ ਨੇ ਤੇ ਉਹਨਾਂ ਨਾਲ ਥੋੜੀ ਜੀ ਗੱਲ ਕਰਦੇ ਰਵਾਂਗੇ ਵਿੱਚ ਕਿ ਕਵਾਲੀ ਦੇ ਵਿੱਚ ਰਾਗ ਕੀ ਚੀਜ਼ ਹੈ, लय की चीज है, थोड़ा जिहा इस नक्श की चीज है, थोड़ा थोड़ा इस बारे दसते भी रहो ताकि मजा भी आए लोगों को, थोड़ी जान सकन कवाली है की। जी हाँ जी, राग ये चीज है कि कवाली दी एक जान है और कवाली दे विच अगर कोई कुछ सीख लेंदा है तो वो बड़ी दूर तक जाता है जी जी। ते राग सीखण लग्या बड़ा इंसान नूं अपना कि टाइम खर्च हुंदा है, ओदे ते वक्त हैगा अपना कि लगदा है जी। ते ओ जेड़ा भी कोई सीख लेंदा है तो वो फिर ओनू पता अपना कि लग जाता भी है राग है वा है दोपहर दी शक्ल आ अपना कि रात दी शक्ल आ, इनू केड़े वेले गाया जांदा, ये केड़े वेले इनू इशू कीता जांदा, इहदी की शक्ल आ, ये किन्ने सुर दा राग आ, इनू किस तरह करके गाया जांदा जी। बहुत खूब जी। अच्छा जी, थोड़ी जी नाल अपने सिख भरावां नूं दसदा जावां कि जिस तरह के अज दे दौर विच भी जिहड़े रूहानी संगीत जिहड़े सिख वीर गाउंदे ने, जिहड़े कीर्तन करदे, कीर्तनी सिंगां नूं आम तौर ते रागी सिंह भी कहा जाता है क्योंकि राग गाउंदे, राग दी गल करदे ने। देखो रागी जिहड़े सिंह ने वो राग जानते ने, इस करके रागी कहा जाता है। रागी किसी धर्म नाल या किसी मजहब नाल जुड़िया नहीं, वो बंदा जो राग नूं जानदा है वो रागी है। तो बहुत अच्छे जिहड़े कवाल है राग नूं जानदे ने, उन्होंने पता है कि जौनपुरी की है, शुद्ध जौनपुरी की है, उस नूं गांदे ने तो उस तरीके नाल गांदे ने कि लोकां दे जिहड़े दिल विच गल उतर जावे, तद उन्हां दे जहन दे विच उस असर सदा दे वास्ते रहे। ये गल बड़ी वधिया बनदी है जी। बहुत वड्डे वड्डे कवाल होए ने जी, इस खिते ने बहुत वड्डे वड्डे कवाल दिते ने दुनिया नूं। वैसे तो साबरी ब्रदर्स, क्योंकि मैं कैनेडा च रहना, तो साबरी ब्रदर्स पहले वो कवाल सन जिन्होंने 1970 में आके 65 से 70 दरमियान शोज करने शुरू किया अमेरिका कैनेडा में आके। उस बाद नुसरत साहब आए 80 के दौर में, उन्होंने आना शुरू किया, फिर उन्होंने फिल्मां तक भी गाया, हॉलीवुड की फिल्मां भी गाया, तो बड़े चंगे चंगे काम किए उन्होंने। पर अज असीं मोहसिन साहब नाल कुछ सुनना चाहांगे क्योंकि उन्होंने वालिद साहब ने नुसरत साहब नाल भी काम किया, कुछ नुसरत साहब की चीज़ां भी सुनांगे, कुछ बुजुर्गों का कलाम सुनांगे। सो मोहसिन साहब इस वक्त की सुना रहे हो सानू? ਹੁਣ ਸਰ ਇਹ ਜਿਹੜੀ ਹੈ ਪੰਜਾਬੀ ਦੇ ਤੁਹਾਨੂੰ ਸੁਣਾ ਰਹੇ ਕਲਾਮ सुना रहे जी, अपना बुल्ले शाह का कलाम सुना रहे हैं। क्या बात है हाँ जी, बुल्ले शाह साहब हाँ पंजाबी सुना रहे हैं जी। पीर बाबा बुल्ले शाह की गल जरूर होनी जी, जिथे भी पंजाबी होणगे उत्थे पीर बाबा बुल्ले शाह की गल होनी बड़ी लाजमी है। जरूर तुसीं जी उस तैयारी करो जी। तो बहुत सारे साडे दोस्त नाल नाल कमेंट भी कर रहे हैं, तुहाडी गलबात नूं पसंद कर रहे हैं, कवाली नूं पसंद कर रहे हैं। जॉन साहब ने पसंद किया, दलजीत जी ने पसंद किया, आदिल बेग साहब ने, राणा खालिद अमीर साहब ने वो भी पसंद कर रहे हैं, अमीन चौहान साहब ने, बहुत सारे दोस्त पसंद कर रहे। गुरमिंदर सिंह जी कह रहे हैं कि बाबा बुल्ले शाह सुनना चाहते, वही तुम सुना रहे हो। सो जी माइक तो इस वक्त मैं बंद कर रहे जी। जी जी Papa
चल मानो घोड़े दी मिलाए चल मानो घोड़े दी मिलाए चल मानो घोड़े दी मिलाए चल मानो घोड़े दी मिला दुनिया च मत नाले यार बनाए नाले दुनिया च मत नाले यार बनाए दुनिया च मत नाले यार बनाए दुनिया च मत नाले यार बनाए मत मेरा डर नाले यार बनाए मत मेरा डर नाले यार बनाए चल मानो घोड़े दी मेरा चल मानो चल जड़ती हो ना कहते मेरा जड़ती हो घोड़े भी मेरा चल घोड़े भी मेरा घोड़े भी मेरा चल घोड़े भी चल मेरा घोड़े ने मेरा चल घोड़े मेरा चल वाह जी वाह, वाह जी वाह, क्या बात है जी मोहसिन साहब, क्या बात। ਮੋਹਸਿਨ ਸਾਹਿਬ ਬਹੁਤ ਵਧੀਆ, ਬਹੁਤ ਜ਼ਬਰਦਸਤ। ਅਰੋੜਾ ਸਾਹਿਬ ਦਾ ਵਿੱਚੋਂ ਪ੍ਰੋਬਲਮ ਆ ਗਿਆ, ਆਊਟ ਹੋ ਗਏ ਸਕਰੀਨ ਤੋਂ। ਬਹੁਤ ਵਧੀਆ ਕਲਾਮ। ਹੁਣ ਮੋਹਸਿਨ ਸਾਹਿਬ ਅੱਗੋਂ ਕੀ ਸੁਣਾਉਣ ਜਾ ਰਹੇ ਹੋ? ਆਵਾਜ਼ ਆ ਰਹੀ ਤੁਹਾਨੂੰ ਮੋਹਸਿਨ ਸਾਹਿਬ? ਕੋਈ ਇੰਟਰਪਸ਼ਨ ਵਾਸਤੇ ਮੋਹਸਿਨ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਹਾਂਜੀ ਆ ਰਹੀ ਜਨਾਬ। ਅੱਗੋਂ ਕੀ ਸੁਣਾਉਣ ਜਾ ਰਹੇ ਹੋ? ਤੁਹਾਨੂੰ ਕਿਹੜਾ ਕਲਾਮ ਸੁਣਾ ਰਹੇ ਹੋ? ਤੁਹਾਨੂੰ ਮੈਂ ਤੁਹਾਨੂੰ ਸੁਜੈਸਟ ਕੀਤੇ ਸੀ, ਉਹਨਾਂ ਚ ਕੋਈ ਤੁਸੀਂ ਸੁਣਾਓਗੇ ਸਾਨੂੰ? ਜੀ ਜੀ ਹਾਂਜੀ, ਉਹ ਮੈਂ ਨਹੀਂ ਮੇਰਾ ਮੁਰਸ਼ਦ ਉੱਚਾ ਉਹ ਪੰਜਾਬੀ ਦਾ ਕਿਹਾ ਉਹ ਤੁਹਾਨੂੰ ਸੁਣਾ ਰਿਹਾ। ਉਹਦੇ ਬਾਅਦ ਉਹ ਤੁਹਾਨੂੰ ਹੋਰ ਪੰਜਾਬੀ ਸੁਣਾਉਂਦੇ। ਪੰਜਾਬੀ ਦਾ ਇਹ ਵੀ ਬਾਬਾ ਬੁੱਲੇ ਸ਼ਾਹ ਦਾ ਕਲਾਮ ਤੇ ਵੀ ਤੁਹਾਨੂੰ ਸੁਣਾਉਣ ਜਾ ਰਿਹਾ। ਜੀ ਜੀ ਜ਼ਰੂਰ ਜ਼ਰੂਰ। ਮੈਂ ਨਹੀਂ ਮੇਰਾ ਮੁਰਸ਼ਦ
वाह जी वाह, वाह जी वाह, मोहसिन साहब मजा आ गया जी, बहुत खूब। मोहसिन साहब बहुत ਸਾਰੇ ਦੋਸਤਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ, ਨਾਲ ਨਾਲ ਉਹਦੇ ਕਮੈਂਟ ਪੜਦਾ ਚਲਾ, ਕੋਈ ਥੋੜੀ ਜਿਹੀ ਕਵਾਲੀ ਦੀ ਗੱਲ ਕਰਦਾ ਚੱਲ ਰਹਾਂਗਾ, ਕੋਈ ਤੁਹਾਡੇ ਨਾਲ ਕਵਾਲੀ ਦੇ ਬਾਰੇ ਗੱਲ ਸੁਣਾਂਗੇ, ਕੋਈ ਤੁਹਾਡੇ ਕੋਲ ਸੁਣਾਂਗੇ ਵੀ ਸਹੀ। ਸੋ ਨਾਲ ਦੀ ਨਾਲ ਦੋ ਤਿੰਨ ਗੱਲਾਂ ਕਰ ਲਵਾਂ ਜੀ। ਕੁਝ ਇੱਕ ਦੋਸਤ ਸ਼ਿਕਾਇਤ ਕਹਿੰਦਾ ਜੀ ਆਡੀਓ ਬਹੁਤ ਅੱਛਾ ਨਹੀਂ ਹੈ, ਅਸੀਂ ਦੱਸਿਆ ਸੀ ਕਿ ਸਾਨੂੰ ਟੈਕਨੀਕਲ ਪ੍ਰੋਬਲਮ ਆ ਰਹੀ ਹੈ, ਇੰਟਰਨੈਟ ਥੋੜਾ ਵਧੀਆ ਨਹੀਂ, ਪਰ ਜੋ ਕੁਝ ਵੀ ਹੈ ਤੁਸੀਂ ਇਹਨੂੰ ਇੰਜੋਏ ਕਰੇ, ਉਸ ਲਈ ਬਹੁਤ ਹੀ ਸ਼ੁਕਰੀਆ ਜੀ। ਗੁਰਸ਼ਿਤ ਕਪੂਰ ਜੀ ਮਾਫੀ ਚਾਹੁੰਦੇ ਹਾਂ। ਇਸ ਦੇ ਨਾਲ ਨਾਲ ਕੁਝ ਫਰਮਾਇਸ਼ਾਂ ਵੀ ਹੈ ਦੋਸਤਾਂ ਦੀ, ਉਹ ਵੀ ਤੁਹਾਡਾ ਸਾਂਝੀਆਂ ਕਰਾਂਗਾ। ਹਾਜੀ ਮੀਆਂ ਇਹਸਾਨ ਗੁੱਡੂ ਸਾਹਿਬ ਕਹਿ ਰਹੇ ਕਿ ਛਾ ਗਏ ਤੁਸੀਂ, ਵਾਕਈ ਤੁਸੀਂ ਛਾ ਗਏ ਜੀ ਮੋਹਸਿਨ ਸਾਹਿਬ। ਇਸ ਦੇ ਨਾਲ ਨਾਲ ਨਵੀਦ ਸੰਧੂ ਸਾਹਿਬ ਕਹਿ ਰਹੇ ਨੇ ਕਿੰਨੀ ਸੋਹਣੀ ਨਿਰਾਲੀ ਸ਼ਾਮ ਕਰਤੀ ਹੈ ਤੁਸੀਂ, ਤੁਹਾਡੇ ਕਰਕੇ ਦੋਸਤਾਂ ਦੇ ਦੂਰ ਦੂਰ ਬੈਠੇ ਸ਼ਾਮਾਂ ਨਿਰਾਲੀਆਂ ਹੋ ਗਈਆਂ ਨੇ ਜੀ, ਬੜੇ ਦੂਰੋਂ ਤੋਂ, ਜਰਮਨੀ ਤੋਂ, ਨਾਰਵੇ ਤੋਂ, ਬਹੁਤ ਦੂਰੋਂ ਦੂਰੋਂ ਲੋਕ ਸੁਣ ਰਹੇ ਨੇ। ਇੱਕ ਦੋਸਤ ਨੇ ਫਰਮਾਇਸ਼ ਕੀਤੀ, ਕਹਿੰਦੇ ਜੀ ਇੰਡੀਆ ਦੇ ਕਵਾਲ ਵੀ ਸੁਣਾਓ। ਜ਼ਰੂਰ ਜੀ, ਇੰਡੀਆ ਦੇ ਵੀ ਕਵਾਲ ਕਿਸੇ ਫਿਰ ਸੁਣਾਵਾਂਗੇ, ਪਰ ਅੱਜ ਤਾਂ ਮੋਹਸਿਨ ਸਾਹਿਬ ਦਾ ਦਿਨ ਹੈ, ਅੱਜ ਉਹਨਾਂ ਕੋਲ ਸੁਣਨਾ ਅਸੀਂ ਕਲਾਮ। ਤੇ ਸ਼ਾਹ ਹੁਸੈਨ ਨੂੰ ਸੁਣਨ ਦੀ ਗੱਲ ਕੀਤੀ, ਕਹਿੰਦੇ ਸ਼ਾਹ ਹੁਸੈਨ ਸੁਣਨਾ ਚਾਹੁੰਦੇ ਆ ਜੀ, ਐਨੀਮੇਸ਼ਨ ਔਰ ਇੰਡੀਆ ਤੋਂ ਕਹਿ ਰਹੇ ਨੇ ਜੀ, ਸ਼ਾਹ ਹੁਸੈਨ ਦਾ ਕਹਿੰਦੇ ਕਲਾਮ ਸੁਣਨਾ ਚਾਹੁੰਦੇ ਆ। अच्छा जी, शाह हुसैन, हाँ जी, शाह हुसैन जी सुनाओ। जगजीत सिंह जी कह रहे हैं आफरीन आफरीन सुनना चाहते ने। बिल्कुल तेरी सांसों की माला में पी का नाम, ਇਹਦੀ ਫਰਮਾਇਸ਼ ਵੀ ਕੀਤੀ ਗਈ ਹੈ ਜੀ। ਇੱਕ ਨਾਂ ਨਹੀਂ ਪੜ ਸਕਿਆ, ਉਹਨਾਂ ਦੀ ਫਰਮਾਇਸ਼ ਹੈ ਜੀ। ਬਹੁਤ ਸਾਰੇ ਦੋਸਤਾਂ ਨੇ ਦੀ ਫਰਮਾਇਸ਼ਾਂ ਨੇ, ਪਰ ਮੈਂ ਫਰਮਾਇਸ਼ਾਂ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਉਹ ਸੁਣਾਓ ਜੋ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਹੈ, ਉਹ ਸੁਣਾਓ ਜਿਸ ਨਾਲ ਤੁਹਾਡਾ ਦਿਲ ਰਾਜ਼ੀ ਹੁੰਦਾ, ਤਾਂ ਕਿ ਸਾਰੇ ਦਿਲ ਉਸ ਨਾਲ ਰਾਜ਼ੀ ਹੋਣ। ਹਾਂਜੀ ਹਾਂਜੀ ਜਨਾਬ, ਮੈਂ ਤੇ ਆਏ ਇਸ ਕੋਲੋਂ ਲਾਈਵ ਆਪਣੇ ਦੋਸਤਾਂ ਨੇ, ਕਿਉਂਕਿ ਲੋਕਡਾਊਨ ਦੀ ਵਜ੍ਹਾ ਤੋਂ ਜਿਹੜੇ ਲੋਕ ਮਿਊਜ਼ਿਕ ਨਾਲ ਜਾਂ ਸੁਣਦੇ ਨੇ, ਜੇ ਲੋਕਡਾਊਨ ਦੀ ਵਜ੍ਹਾ ਤੋਂ ਘਰਾਂ 'ਚ ਨੇ, ਉਹਨਾਂ ਵਾਸਤੇ ਮੈਂ ਸਪੈਸ਼ਲ ਲੈ ਕੇ ਇਸ ਕੋਲੋਂ ਆਇਆ ਕਿ
ਜੋ ਜੋ ਵੀ ਫਰਮਾਇਸ਼ ਜਿਹੜੀ ਰਿਕੁਐਸਟ ਹੈ ਉਹ ਅਸੀਂ ਉਹਨੂੰ ਸੁਣਾਵਾਂਗੇ ਤੇ ਸਾਨੂੰ ਹੋਰ ਇੱਕ ਪੰਜਾਬੀ ਦਾ ਸੁਣਾਣਾ ਹੈ ਕਲਾਮ ਤੇ ਕਾਬਿਲ ਸਮਾਤ ਜੀ। ਬਸ ਇੱਕ ਰਿਕੁਐਸਟ ਕਰ ਲਵਾਂ ਜੀ, ਉਹ ਲੋਕ ਜੋ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਨੇ, ਆਪਣੇ ਆਪਣੇ ਇਨਵॉल्व्स ਤੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਜ਼ਿਆਦਾ ਲੋਕ ਇਸ ਨੂੰ ਸੁਣ ਸਕਣ। ਤੁਸੀਂ ਸਾਡੇ ਨਾਲ ਜੁੜਿਓ, ਹੋਰ ਜ਼ਿਆਦਾ ਲੋਕ ਸੁਣਨਗੇ, ਹੋਰ ਜ਼ਿਆਦਾ ਮਜ਼ਾ ਆਏਗਾ। ਜੋ ਮਹਿਫਿਲ ਸਮਾਂ ਦਾ ਮਜ਼ਾ, ਜਿੰਨੇ ਜ਼ਿਆਦਾ ਲੋਕ ਹੁਣ ਉਨਾ ਮਜ਼ਾ ਆਉਂਦਾ ਹੈ। ਇਹ ਮਹਿਫਿਲ ਸਮਾਂ ਨੂੰ ਸਮਾਂ ਕਿਉਂ ਕਹਿੰਦੇ ਨੇ, ਇਸ ਦੀ ਗੱਲ ਕਰਾਂਗੇ ਇਸ ਕਵਾਲੀ ਦੇ ਇਸ ਤੋਂ ਬਾਅਦ। ਮੈਂ ਮਾਈਕ ਮੋਹਸਨ ਸਾਹਿਬ ਤੁਹਾਡੇ ਹਵਾਲੇ ਕਰ ਰਿਹਾ ਜੀ। ਮੈਂ ਤੁਹਾਨੂੰ ਪੰਜਾਬੀ ਦਾ ਬਹੁਤ ਪੇਸ਼ ਕਰ ਜੀ। शाह हुसैन साहब का कलाम जो उन्होंने लिखा तुहानू सुना जी तुहानू फरमाइश आई है शाह हुसैन जी जी वो सानू सुना रहे परमेश्वर कौर जी ਤੁਹਾਡੇ ਲਈ शाह हुसैन साहब ਦਾ ਕਲਾਮ जी। बहुत खूब जी मोहसिन साहब, बहुत खूब मजा आ गया जी। एक बार फिर तुसी बड़ा वधिया निभाया है जी इसनू भी। कहते ने हर एक गाउन वाले का एक सिग्नेचर सॉन्ग बन जाता है जिसकी पहचान उसकी उस एक गीत नाल एक ना पहचान दी है। मैं इंडिया वाले अपने दोस्तों को दसदा जावां कि पाकिस्तान तो पठाने खान साहब ने जो इसनू गाया माए नी मेकी नू आखा उन्होंने पहचान सी है तो हमेशा रहेगी। हमेशा जो भी एक कोई सुनेगा पठाने खान साहब नाल जरूर लिया जाएगा। पर आज मोहसिन साहब ने भी इन्होंने बहुत वधिया निभाया है, बहुत खूब गाया है, बहुत शुक्रिया। अनिमेश्वर कौर जी कह रहे देयर शुड बी सेपरेट माइक फॉर वॉइस एंड साउंड। ਤੁਸੀਂ ਸਹੀ ਕਹਿ ਰਹੇ ਹੋ ਅਨਿਮੇਸ਼ਵਰ ਜੀ, ਅੱਜ ਕੱਲ੍ਹ ਲਾਕਡਾਊਨ ਦੇ ਦਿਨਾਂ ਵਿੱਚ ਅਸੀਂ ਸੈਲਫੋਨ ਦੇ ਜ਼ਰੀਏ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜੇ ਤੁਹਾਡੇ ਕੋਲ ਬਹੁਤ ਵਧੀਆ ਆਡੀਓ ਜਾਂ ਵੀਡੀਓ ਨਹੀਂ ਆ ਰਿਹਾ ਉਸ ਲਈ ਅਸੀਂ ਮਾਫੀ ਚਾਹੁੰਦੇ ਹਾਂ। ਪਰ ਬਹੁਤ ਸਾਰੇ ਹੋਰ ਦੋਸਤਾਂ ਦੀ ਫਰਮਾਇਸ਼ਾਂ ਨੇ, ਫਰਮਾਇਸ਼ਾਂ ਦੀ ਗੱਲ ਕਰਦੇ ਰਵਾਂਗੇ। ਅਸੀਂ ਗੱਲ ਕੀਤੀ ਸਮਾਂ ਕੀ ਹੈ, ਸਮਾਂ ਕਿਸ ਨੂੰ ਕਹਿੰਦੇ ਨੇ। ਦੇਖੋ ਕਵਾਲੀ ਦਾ ਓਰੀਜਨਲ ਜਿਹੜਾ ਨਾਂ ਸੀ, ਕਵਾਲੀ ਦਾ ਓਰੀਜਨਲ ਨਾਂ ਸੀ ਸਮਾਂ।
ਜੇ ਸਮਾਂ ਫਾਰਸੀ ਜ਼ੁਬਾਨ ਦਾ ਅੱਖਰ ਹੈ, ਸਮਾਂ ਕਵਾਲੀ ਨੂੰ ਕਿਹਾ ਜਾਂਦਾ। ਅੱਜ ਵੀ ਜਦੋਂ ਕਵਾਲੀ ਹੁੰਦੀ ਹੈ ਇਹਨੂੰ ਮਹਿਫਿਲ ਸਮਾਂ ਕਿਹਾ ਜਾਂਦਾ ਹੈ। ਜਿਹੜੀ ਉਹ ਜਿਹੜਾ ਅੱਜ ਨੂੰ ਕਹਿੰਦੇ ਇਸੇ ਕਰਕੇ ਜਿਹੜਾ ਉਰਦੂ ਜ਼ਬਾਨ ਦਾ ਜਿਹੜਾ ਵਰਡ ਹੈ ਸਮਾਈਨ, ਯਾਨੀ ਸੁਣਨ ਵਾਲੇ, ਜਾਂ ਜਿਹਨੂੰ ਹਿੰਦੀ ਵਿੱਚ ਕਹਿੰਦੇ ਨੇ ਜਾਂ ਪੰਜਾਬੀ ਚ ਕਹਿੰਦੇ ਇਹਨੇ ਸਮਾਂ ਬੰਨ੍ਹ ਦਿੱਤਾ। ਗਾਉਣ ਵਾਲਾ ਹੋਵੇ ਤੇ ਐਸਾ ਹੋਵੇ ਜਿਹੜਾ ਸਮਾਂ ਨੂੰ, ਜਿਹੜੇ ਲੋਕ ਮਹਿਫਿਲ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਬੰਨ੍ਹ ਲਵੇ। ਤੇ ਉਹੀ ਚੀਜ਼ ਮੋਹਸਿਨ ਸਾਹਿਬ ਵੀ ਕਰ ਰਹੇ ਨੇ। ਬੜੇ ਅਸੀਂ ਇਹਨਾਂ ਦੇ ਮਸ਼ਕੂਰ ਨੇ ਵਕਤ ਦਿੱਤਾ, ਸਾਡਾ ਗੱਲ ਕਰ ਰਹੇ ਨੇ ਜੀ। ਤੇ ਮੁਹੰਮਦ ਅਫਜ਼ਲ ਸਾਹਿਬ ਕਹਿ ਰਹੇ ਜੀਓ। ਭੱਟੀ ਗੁਰਦਾਸਪੁਰੀਆ ਜੀ ਤੁਹਾਨੂੰ ਕਹਿ ਰਹੇ ਜੀ ਬਹੁਤ ਖੂਬ, ਬਹੁਤ ਵਧੀਆ ਗੱਲ ਕਰ ਰਹੇ ਹੋ ਜੀ। ਡਾਕਟਰ ਸਈਦ ਗਜ਼ਨਫਰ ਹੁਸੈਨ ਸਾਹਿਬ ਤੁਹਾਨੂੰ ਵਾਹ ਤੁਹਾਡੀ ਕਰ ਰਹੇ ਨੇ ਜੀ। ਉਹ ਅੱਛਾ ਜੀ, ਬਾਬਾ ਫਰੀਦ ਸੁਣਨਾ ਚਾਹਿਆ ਜੀ ਗੁਰਮਿੰਦਰ ਸਿੰਘ ਥਿੰਦ ਜੀ ਨੇ। ਫਰੀਦ ਸਾਹਿਬ ਤਾਂ ਕਹਿੰਦੇ ਉੱਠ ਫਰੀਦ ਦਾ ਸੁੱਤਿਆ, ਬਾਬਾ ਫਰੀਦ ਜੀ ਦਾ ਸੁਣਾਓ ਜਾਂ ਫਰੀਦ ਜੀ ਦਾ ਕੁਝ ਹੋਰ ਚੀਜ਼ ਸੁਣਾਓ ਕਿ ਕੁਝ ਜਰਾ ਮਜ਼ਾ ਆਏ। तो फरीद साहब ਨੂੰ ਸੁਣਾ ਸਕੋਗੇ मोहसिन साहब? बाबा फरीद सुनने की फरमाइश है जी। जी फरमाइश बुल्ले शाह दी ਤੁਹਾਨੂੰ ਆਪਣਾ ਸੁਣਾ ਰਿਹਾ जी चीज। जी बुल्ले शाह सुनते हैं जी, कोई गल नहीं जी, जरूर। हाँ बुल्ले शाह सुना रहा हो
सूरज बाहर रह गई नारी ओ सुन गया सूरज बाहर रह गई नारी ओ जावा मैं के तेरे तेरे नारी जावा तेरे सदके नारी हरे राम मैं भूल गईया तेरे नाल लगईया हरे राम मैं भूल गईया तेरे नाल लगईया तेरे इश्क़ नचाया नैया शाम सबको शानायक पूरे थे बुल्ले शाम सबको शानायक पूरे थे वो जिनके इश्क़ ने पढ़ाए सारे सूरे थे वो जिनके इश्क़ ने पढ़ाए सारे वो जो तुम्हारी सियाती मिल गया पिया तुम्हारी सियाती मिल गया पिया तेरे इश्क़ ने नचाया भैया वाह जी वाह, वाह जी वाह, बहुत खूब जनाब, बहुत खूब। ਤੁਹਾਨੂੰ ਬਹੁਤ ਸਾਰੇ ਲੋਕ ਬਹੁਤ ਸਾਰਾ ਪਿਆਰ ਭੇਜ ਰਹੇ ਨੇ ਜੀ, ਬਹੁਤ ਸਾਰੇ ਦੋਸਤ ਦੂਰੋਂ ਦੂਰੋਂ ਤੁਹਾਨੂੰ ਮੈਸੇਜ ਕਰ ਰਹੇ ਨੇ ਜੀ। ਬਹਿਰੀਨ ਤੋਂ ਜਗਤਾਰ ਸਿੰਘ ਜੀ ਤੁਹਾਨੂੰ ਸੁਣ ਰਹੇ ਨੇ, ਕਹਿੰਦੇ ਜੀ ਬਹੁਤ ਖੂਬ, ਲਵ ਯੂ ਕਹਿ ਰਹੇ ਨੇ ਜੀ। ਤੇ ਇੱਕ ਵਾਰ ਫਿਰ ਸੈਗਮੈਂਟ ਜਸ ਕਵਾਲੀ ਤੇ ਕਾਲਰਸ ਵੀ ਲੈਣੇ ਨੇ। ਆਦਿਲ ਰਜ਼ਾ ਸਾਹਿਬ ਅੱਜ ਤਾਂ ਸਿਰਫ ਕਵਾਲੀ ਸੁਣਨ ਦੀ ਗੱਲ ਹੈ ਜੀ, ਕਵਾਲੀ ਥੋੜੀ ਗੱਲ ਕਰ ਰਹੇ ਆ। ਤੇ ਜੌਨ ਸਾਹਿਬ ਕਹਿ ਰਹੇ ਮੋਹਸਿਨ ਵੀਰ ਰੱਬ ਤੈਨੂੰ ਇੱਕ ਸੋਹਣਾ ਜਿਹਾ ਘਰ ਵੀ ਦੇਵੇ, ਤੁਹਾਡੇ ਲਈ ਦੁਆ ਕਰ ਰਹੇ ਨੇ ਜੌਨ ਸਾਹਿਬ। ਸੋ ਬਹੁਤ ਸਾਰੇ ਦੋਸਤ ਤੁਹਾਨੂੰ ਦੁਆਵਾਂ ਦੇ ਰਹੇ ਨੇ ਜੀ। ਅੱਛਾ ਮੋਹਸਿਨ ਸਾਹਿਬ, ਅਰੋੜਾ ਸਾਹਿਬ ਮੈਂ ਗੱਲ ਵਿੱਚੋਂ ਇੰਟਰਪਟ ਕਰਦਾ। ਇਹ ਮੈਂ ਇਹਨੂੰ ਸੁਜੈਸਟ ਕੀਤਾ ਸੀ ਪੰਜਾਬ ਕਾ ਹੂੰ ਪੰਜਾਬੀ ਕਿਸਮਤ ਕਾ ਧਨੀ ਹੂੰ ਜਾਂ ਬੋਲ ਕੁਫਾਰਾ ਬੋਲ, ਉਹਨਾਂ ਦੋਵਾਂ 'ਚ ਇੱਕ ਮੇਰੀ ਪਸੰਦ ਹੈ, ਜੇ ਅਗਰ ਤੁਸੀਂ ਸੁਣਾ ਦਿਓ। ਜੀ ਜੀ ਹੁਕਮ ਕਰੋ ਜੀ ਹੁਕਮ ਜੀ, ਅਸੀਂ ਤਾਂ ਰਿਕੁਐਸਟ ਕੀਤੀ ਹੈ, ਤੁਸੀਂ ਜੇ ਰਿਕੁਐਸਟ ਮੰਨੋ ਨਾਸਰ ਭਾਈ ਦੀ ਤੇ ਇੱਕ ਉਹਨਾਂ ਦੀ ਰਿਕੁਐਸਟ ਵੀ ਪੂਰੀ ਕਰ ਦਿਓ ਜੀ, ਬੋਲ ਕੁਫਾਰਾ। ਹਾਂਜੀ 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 ਉਹ ਸੁਣਾਣੇ ਜਨਾਬ, ਤੁਹਾਨੂੰ ਬੋਲ ਕੁਫਾਰਾ ਸੁਣਾਣੇ ਫਰਮਾਇਸ਼ ਦੇ। ਜੀ ਜੀ ਮੈਂ इंशाअल्लाह ਜਿਹੜੀ ਫਰਮਾਇਸ਼ਾਂ ਸਾਡੇ ਕੋ ਆ ਰਹੀਆਂ इंशाअल्लाह ਮੈਂ ਉਹਨਾਂ ਨੂੰ ਪੂਰੀ ਕਰਨ ਦੀ ਕਰ ਰਿਹਾ ਕੋਸ਼ਿਸ਼। ਬੋਲ ਕੁਫਾਰਾ ਨਾਮ ਆਪਣਾ ਕਿ ਸੁਣਾ ਕੇ ਨਾ ਗੁਰਦਰਸ਼ਨ ਜੀ, ਇਹ ਗੁਰਦਰਸ਼ਨ ਵਾਲਾ ਆਪਣਾ ਕੇ ਸੁਣਾ ਕੇ ਫਿਰ ਐਂਡ ਤੇ ਆਪਣਾ ਸੁਣਾਵਾਂਗੇ ਤੁਹਾਨੂੰ। ਠੀਕ ਹੈ ਜੀ। ਹਜੇ ਐਂਡ ਦੀ ਗੱਲ ਨਾ ਕਰੋ, ਅੱਜ ਤੱਕ ਸ਼ੁਰੂਆਤ ਹੋਈ ਹੈ, ਐਂਡ ਤਾਂ ਬਹੁਤ ਦੂਰ ਹੈ ਜੀ। ਤੁਸੀਂ ਸਾਡਾ ਹੁਣ ਸੁਣਾ ਕੇ ਜਾਓਗੇ ਤੁਸੀਂ। ਹੁਣ ਅਸੀਂ ਲੇਟ ਆਇਆ ਪਰ ਲੋਕਾਂ ਨੂੰ ਜਿਹੜਾ ਲੋਕ ਕਹਿਣਗੇ ਵੀ ਹੁਣ ਜਾਓ, ਉਹਦੇ ਚ ਅਸੀਂ ਨਹੀਂ ਕਰਾਂਗੇ ਜੀ। ਹਾਂਜੀ ਜੌਨ ਸਾਹਿਬ ਤੁਸੀਂ ਵੀ ਸਾਰੇ ਨੂੰ ਦੇਖਦੇ ਰਹੋ ਜੀ, ਬਿਲਕੁਲ ਦੇਖਦੇ ਰਵਾਂਗੇ ਜੀ। ਮੈਂ ਨਾਲ ਕਮੈਂਟ ਵੀ ਪੜ੍ਹ ਰਿਹਾ, ਸਟੂਡੀਓ ਵੀ ਮੈਨੇਜ ਕਰ ਰਿਹਾ, ਸੋ ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕਿ ਸਾਰਾ ਕੁਝ ਇਕੱਠੇ ਕਰਦਾ ਰਵਾਂ। ਜੌਨ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਸੋ ਮਾਈਕ ਮੈਂ ਕਰ ਰਿਹਾ ਜੀ, ਇਸ ਤੋਂ ਬਾਅਦ ਤੁਹਾਡੇ ਹਵਾਲੇ ਜੀ। ਹਾਂਜੀ ਹਾਂਜੀ ਜੀ ਸਰ, ਮੈਂ इंशाअल्लाह ਤੁਹਾਨੂੰ ਸੁਣਾ ਰਿਹਾ ਪਹਿਲੇ ਬੋਲ ਕੁਫਾਰਾ, ਜਿਵੇਂ ਕਿ ਆਪਣੇ ਭਰਾ ਦੀ ਫਰਮਾਇਸ਼ ਹੈ, ਉਹਨਾਂ ਨੇ ਫਰਮਾਇਸ਼ ਕੀਤੀ इंशाअल्लाह ਤੁਹਾਨੂੰ ਬੋਲ ਕੁਫਾਰਾ ਸੁਣਾ ਰਿਹਾ ਪਹਿਲੇ। ਉਸ ਬਾਅਦ इंशाअल्लाह ਗੁਰੂ ਨਾਨਕ ਸਾਹਿਬ ਦੇ ਤੇ इंशाअल्लाह ਤੁਹਾਨੂੰ ਨਾਲ ਨਾਲ ਕਲਾਮ ਸੁਣਾਵਾਂਗੇ ਜੀ। ਬੋਲ ਕੁਫਾਰਾ ਸੁਣਾ। क्या होगा बोल कमारा बोल कमारा क्या होगा बोल कमारा सागम का सागम का हमने
तेरे मिलने के दीप जलाए हैं, हम तेज करके तेरे मिलने के दीप जलाए, अखियों में मोती भर भर के तेरे हिजर में हाथ उठाए, अखियों में मोती भर भर के तेरे हिजर में, तेरे नाम की हर तस्वीर को सांसों के गले का हार किया, तस्वीर को सांसों के गले का हार किया, दुनिया पूरी और सिर्फ तुम्हें ही याद किया, तुम जीत गए हमारे और तुम जीते हो, लेकिन हमसा कोई हारा ना होगा, बोल गवारा बोल गवारा बोल गवारा क्या हो, धड़कन 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 करके हमने तेरे दिल से दिल को जोड़, धड़कन धड़कन करके हमने तेरे दिल से दिल को जोड़, तुझे प्यार किया तो तू बता हमने क्या खोई, प्यार किया तो तू बता हमने क्या, तो तू ही बता बेजुर्म के जुर्म की क्या है सजा, तुम जीत गए हमारे तुम जीत गए हमारे और तुम जीते, ओ तुम जीते हो, लेकिन हमसा कोई हारा ना होगा, बोल गवारा गवारा बोल गवारा। वाह जी वाह, वाह जी वाह, वाह क्या बात है जी, क्या बात है मूसा साहब। कुछ थोड़ी थोड़ी शिकायतां दोस्तां दी ਉਹ ਵੀ ਪੜ ਲਵਾਂ, ਕੁਝ ਉਹਨਾਂ ਦੀ ਤਾਰੀਫਾਂ ਵੀ ਪੜ ਲਵਾਂ। ਜਤਿੰਦਰ ਸੋਨੀ ਜੀ ਕਹਿੰਦੇ ਸਾਊਂਡ ਕੁਆਲਿਟੀ ਨਾਟ ਗੁੱਡ। ਮੈਂ ਪਹਿਲੇ ਹੀ ਗੱਲ ਕਹੀ ਜੀ ਜਤਿੰਦਰ ਜੀ ਕਿ ਸਾਡੇ ਕੋਲ ਇੰਟਰਨੈਟ ਦੀ ਥੋੜੀ ਦਿੱਕਤ ਆ ਰਹੀ ਹੈ ਤੇ ਲਾਕਡਾਊਨ ਦੇ ਦਿਨਾਂ ਵਿੱਚ ਸਾਡੇ ਕੋਲ ਜੋ ਕੁਝ ਸਾਡੇ ਕੋਲ ਅਵੇਲੇਬਲ ਹੈ ਉਸ ਦੇ ਨਾਲ ਅਸੀਂ ਤੁਹਾਡੇ ਤੱਕ ਪੇਸ਼ਕਾਰੀ ਕਰ ਰਹੇ ਹਾਂ, ਸੋ ਇਸ ਕਰਕੇ ਸਾਊਂਡ ਦੀ ਥੋੜੀ ਜਿਹੀ ਉਹਦੇ ਵਾਸਤੇ ਮਾਜ਼ਰਤ ਚਾਹੁੰਦੇ ਹਾਂ। गगनदीप सिंह मांगड़ जी कह रहे हैं जो उस वक्त कवाली सुनता है वो किसी करण औजला मूसेवाले ਨੂੰ सुन से किथे। क्या बात है जी, ਤੁਹਾਡਾ भी बहुत शुक्रिया। बहुत सारे लोग बहुत बहुत प्यार तो दे रहे हैं। पंजाब जिंदाबाद वर्ल्ड वाइड कवाली सुन रही है, सारी दुनिया तो सुन रही है, सारी दुनिया ਤੁਹਾਡੀ तारीफ कर रही है। बहुत शुक्रिया मोहसिन साहब जी, बहुत शुक्रिया जी। ਹੁਣ ਤੁਹਾਨੂੰ ਜਨਾਬ ਸੁਣਾ ਰਹੇ हैं बाबे नानक साहब ਦਾ, गुरु नानक साहब ਦਾ ਤੁਹਾਨੂੰ ਸੁਣਾ ਰਹੇ गुरदर्शन भगवान का दर्शन। दर्शन भगवान का दर्शन, ओ चित्त में जात समाई, ओ गुरु दर्शन भगवान का दर्शन, ओ चित्त में जात समाई, दर्शन रात समाई रे, बिन ज्ञान नहीं पैसा, बिन ज्ञान नहीं पैसा, मेरे गुण ने बात बताई रे, बिन ज्ञान नहीं पैसा, मेरे गुण ने बात बताई रे, गुण ने बात बताई, मेरे गुण ने बात बताई। जेड़ा दो समझे मुशीक है, मेरे गुण में बात बताई, गुण में बात बताई। ओ गुण ईश्वर में फर्क न जानो, गुण ईश्वर है ऐन पहचानो, गुण ईश्वर में फर्क न जानो, ओ गुण ईश्वर है ऐन पहचानो। सूरत भगवान की सूरत, गुण सूरत भगवान की सूरत, मेरे गुण ने बात बताई, गुण ने बात बताई, मेरे गुण ने बात बताई, मेरे गुण ने
को रखना चरणन में, हरदम मौत पे रखना सर को रखना चरणन में। करता जा गुरु की पूजा, करता जा गुरु की पूजा, ओ पीछे तो है बुराई रे। करता जा गुरु की पूजा, पूजे तो है बुराई रे। करता जा गुरु की पूजा, पूजे तो है बुराई रे। करता जा गुरु की राग सुन रहे हो ना तुसी अपना राग दरबारी पेश कर रहे राग दरबारी आ राग दरबारी जी। सादे नी सादे सगा ओ सादे नी सादे सगा नानी दे 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 सा भगवान का दर्शन सिद्ध में रात सफाई दे। दर्शन भगवान का दर्शन सिद्ध में रात सफाई दे। गुण बिन ज्ञान नहीं पैसा, तेरे गुण में बात बताई दे। गुण में बात बताई, गुण में बात बताई रे, बात बताई रे। बहुत खूब भाई, बहुत खूब। सुन के दिलों दुआ निकलती है, दिलों गल आती है कि भाई इस तो बेहतर की हो सकता है कि बॉर्डर पार तो दुनिया सारी विच कवाली सुनी जा रही है। मेरा ख्याल है पहला कवाली का प्रोग्राम होना चाहिए जिसमें सारी दुनिया इकट्ठी सुन रही है। अमूमन तो किसी दरगाह से जो होंगी है या किसी स्टेज की कवाली होंगी है 500 1000 2000 बंदा सुनता है। आज सारी दुनिया में तुहानू सुनिया जा रहा है, तो सारी दुनिया तुहानू दुआ दे रही है। मनिंदर वास्ते ग्रेट गिफ्ट फॉर मदर्स डे। अज मावां दा दिन है, मां की गल हो रही है, सारी दुनिया मां की गल कर रही है। तुसी ये खूबसूरत तोहफा पेश कर रहे हो। तेज संधू साहब कह रहे हैं बहुत दुआवां दे रहे हैं ते पंजाबी को जिंदा रखा है। बहुत खूब जी। बहुत सारे लोगों की बहुत सारी फरमाइशा ने। बुला की जाना मैं कौन की फरमाइश आई है। मिट्टी अंदर मिट्टी रूली बाबा बुल्ले शाह की फरमाइश रमेश्वर कौर जी कर रहे हैं। सारिया फरमाइशा एक एक करके पूरी करांगे जी, सब की कोशिश करांगे जी, जिन्नी हो सकती करांगे। सांसों की माला पे सिमरू मैं पी का नाम। थोड़ी जी हुण नुसरत साहब का अंदाज जिहड़ा सी सांसों की माला में वो भी हो जाए जे गा सकते हो थोड़ी जी वो भी कोशिश करो जी साडे वास्ते। जी 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 साडे खुशी है जी जी कि जेड़ा म्यूजिक आ जी ये पूरी दुनिया की जुबान इको ही आ जी। ये पूरी दुनिया की जुबान इको ही है। इहदे च अमल दखल किसी का नहीं। बिल्कुल। अगर पैरवी राग आ ते पूरी दुनिया च पैरवी गाया जाता। बिल्कुल तुसी सही फरमाया जी, बिल्कुल सही फरमाया। राग अपना जी जी तुसी सही फरमा रहे हो जनाब, बिल्कुल सही फरमा रहे हो। वो साडी म्यूजिक की जुबान पूरी जुबान दुनिया की इको जुबान आ। ਉਹਦੇ ਚ कोई इंग्लैंड नहीं तो कोई फ्रांस नहीं तो कोई मुल्क नहीं। पूरी दुनिया की म्यूजिक की जुबान इको ही आ जी।
है जी ਬਿਲਕੁਲ ਸਹੀ ਕਿਹਾ ਜਿਹੜੀ ਅਸੀਂ ਬਹੁਤ ਖੂਬ ਪਿਆਰ ਭਰੀ ਆਪਣਾ ਨਾ ਵੰਡਦੇ ਫਿਰਦੇ ਆ ਜੀ ਤੁਸੀਂ ਬਹੁਤ ਖੂਬ ਪਿਆਰ ਵੰਡ ਰਹੇ ਹੋ ਜੀ ਦੋਸਤ ਨੂੰ ਦੂਰੋਂ ਦੂਰੋਂ ਸੁਣ ਰਹੇ ਗੁਰਮਿੰਦਰ ਸਿੰਘ ਕਹਿ ਰਹੇ ਕਵਾਲੀ ਗਾਉਣੀ ਮਤਲਬ ਰੱਬ ਦੀ ਇਬਾਦਤ ਗਾਉਣੀ ਕਰਨੀ ਤੇ ਇੱਕ ਭੈਣ ਨੇ ਤੁਹਾਡੇ ਵਾਸਤੇ ਬੜੀ ਵਧੀਆ ਗੱਲ ਕਹੀ ਹੈ ਕਹਿੰਦੇ ਜੀ ਮਾਈਕ ਜੇ ਵਧੀਆ ਨਹੀਂ ਤੁਸੀਂ ਉਹਦੀ ਬੰਦੇ ਦੇਖੋ ਕਿ ਦਿਲੋਂ ਗਾ ਰਹੇ ਨੇ ਨਹੀਂ ਵੀ ਸਮਾਨ ਪੂਰਾ ਫਿਰ ਵੀ ਕਿੰਨੀ ਮਿਹਨਤ ਕਰ ਰਹੇ ਕਿੰਨੇ ਜੋਸ਼ ਨਾਲ ਗਾ ਰਹੇ ਨੇ ਕਿੰਨੇ ਰੂਹ ਨਾਲ ਗਾ ਰਹੇ ਨੇ ਉਸ ਨੂੰ ਸੁਣੋ ਸੋ ਬਹੁਤ ਸ਼ੁਕਰੀਆ ਜੀ ਕੀ ਬਾਤ ਹੈ ਜੀ ਤੇ ਬਹੁਤ ਸ਼ੁਕਰੀਆ ਜੀ ਤੁਸੀਂ ਗਾਉਂਦੇ ਰਹੋ ਤੁਹਾਡੀ ਦੁਆਵਾਂ ਨੇ ਮੈਂ ਸਕਰੀਨ ਤੋਂ ਪਾਸੇ ਹੋ ਜਾਣਾ ਮਾਈਕ ਤੁਹਾਡੇ ਹਵਾਲੇ ਕਰ ਦੇਣਾ ਅਸੀਂ ਤੁਹਾਡੀ ਗੱਲ ਸੁਣਨੀ ਹੈ ਜੁੜੇ ਆ ਮੈਂ ਤਾਂ ਹਮੇਸ਼ਾ ਹੀ ਗੱਲਾਂ ਕਰਦਾ ਅੱਜ ਅਸੀਂ ਤੁਹਾਡੀ ਸੁਣਨੀ ਹੈ ਜੀ 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 ਆਪਣੇ ਤੁਹਾਡੇ ਤੁਹਾਡੀ ਆਵਾਜ਼ ਆਣੀ ਆਪਣੇ ਗੈਦਰਿੰਗ ਜਿਹੜੇ ਬੈਠੇ ਅਸੀਂ ਸਾਡੀ ਫੈਮਿਲੀ ਚ ਮੇਰੇ ਵਾਲਿਦ ਸਾਹਿਬ ਮੈਂ ਮੇਰਾ ਭਾਈ ਅਸੀਂ 5-6 ਜਣੇ ਬੈਠੇ ਹਾਂ ਸਾਡੇ ਆਪਣੇ ਜਿਹੜੇ ਵਾਲਿਦ ਸਾਹਿਬ ਤੇ ਸਾਡੇ ਸਾਰੇ ਆਪਣੇ ਭਰਾ ਬੈਠੇ ਤੇ ਲੋਕਡਾਊਨ ਦੀ ਵਜ੍ਹਾ ਤੋਂ ਕੋਈ ਆ ਜਾ ਕੋਈ ਨਹੀਂ ਰਿਹਾ ਤੇ ਅਸੀਂ ਕਮਰੇ ਚ ਬਹਿ ਕੇ ਤੁਹਾਡੇ ਸਾਰੀ ਜਿੰਨੇ ਵੀ ਦੋਸਤ ਨੇ ਉਹਨਾਂ ਵਾਸਤੇ ਕਲਾਮ ਲੈ ਆਏ ਜੋ ਕਹਿ ਰਹੇ ਉਹ ਸੁਣਾ ਰਹੇ ਤੇ ਸਭ ਦੋਸਤਾਂ ਦੇ ਮੈਂ ਇਹੀ ਰਿਕੁਐਸਟ ਕਰਾਂਗਾ ਕਿ ਕੁਛ ਸੁਣਨਾ ਹੋਵੇ ਕੁਛ ਅਗਰ ਕੋਈ ਵੀ ਕਲਾਮ ਸੁਣਨਾ ਹੋਵੇ ਤਾਂ ਕਮੈਂਟਸ ਕਰ ਦਿਓ ਅਗਰ ਸਾਡੇ ਕੋਲ ਹੋਏਗਾ ਤਾਂ ਅਸੀਂ ਤੁਹਾਨੂੰ ਸੁਣਾ ਦੇਵਾਂਗੇ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਮੇਰੇ ਵੀਰ ਮੈਂ ਤਾਂ ਦੋ ਹੋਰ ਕਮੈਂਟ ਪੜ੍ਹ ਲਵਾਂ ਰਵਿੰਦਰ ਲੋਟੇ ਕਹ ਰਹੇ ਕਿ ਸਪਿਰਿਚੁਅਲ ਕਵਾਲੀ ਯਾਨੀ ਕਿ ਤੁਹਾਡੇ ਅੰਦਰ ਤੱਕ ਉਤਰ ਜਾਣ ਵਾਲੀ ਕਵਾਲੀ ਹੈ ਮਨਿੰਦਰ ਅੰਜੂ ਜੀ ਕਹਿ ਰਹੇ ਨੇ ਕਹਿੰਦੇ ਦੇ ਆਰ ਸਿੰਗਿੰਗ ਫਰਮ ਸੋਲ ਐਂਡ ਟਚਿੰਗ देयर हार्ट्स लिसनिंग फ्रॉम कनाडा ये मेरे मुल्क तो सुन रहे जी अंजू का समरा जी मैं भी कनाडा चा देखो जी दूरों दूरों तो लोग सुन रहे थे कहते कि ਤੁਹਾਡੇ ਦਿਲੋਂ ਗਾ ਰਹੇ ਨੇ ਤੇ ਤੁਹਾਡੀ ਇਸ ਗੱਲ ਦੀ ਤਾਰੀਫ ਕਰਨੀ ਬਣਦੀ ਹੈ ਮੇਰਾ ਖਿਆਲ ਮੋਸਨ ਸਾਹਿਬ ਤੁਹਾਡਾ ਨਾ ਇੰਟਰਨੈਟ ਦੇ ਕਰਕੇ ਤੁਹਾਡਾ ਕੈਮਰਾ ਫ੍ਰੀਜ਼ ਹੋ ਗਿਆ ਹੈ ਤੇ ਜਦੋਂ ਦੁਬਾਰਾ ਚੱਲਦਾ ਮੈਂ ਫਿਰ ਉਸ ਤੁਹਾਡੇ ਨਾਲ ਗੱਲ ਕਰਦਾ ਉਨੀ ਦੇਰ ਮੈਂ ਹੋਰ ਗੱਲਬਾਤ ਜਾਰੀ ਰੱਖਦਾ ਤੇ ਜੇ ਤੁਹਾਡਾ ਇੰਟਰਨੈਟ ਦਾ ਸਿਗਨਲ ਜਦ ਤੱਕ ਸਹੀ ਹੁੰਦਾ ਹੈ ਅਮੀਨ ਚੌਹਾਨ ਮਸਕਰਿੰਦਰ ਵੀ ਸੁਣਾਉਣਗੇ ਜੀ ਬਿਲਕੁਲ ਜੀ ਸਾਰੇ ਹੀ ਦੋਸਤਾਂ ਨੂੰ ਅਸੀਂ ਇਹ ਰਿਕੁਐਸਟ ਕਰ ਰਹੇ ਜੋ ਕੁਝ ਵੀ ਕੋਈ ਸੁਣਨਾ ਚਾਹੁੰਦਾ ਹੈ ਫਰਮਾਇਸ਼ ਤੁਸੀਂ ਕਰ ਦਿਓ ਸੁਣਾਉਣ ਵਾਲੇ ਸਾਡੇ ਦੋਸਤ ਜ਼ਰੂਰ ਸੁਣਾਉਣਗੇ ਮੋਹਸਿਨ ਸਾਹਿਬ ਮਨਾ ਬਿਲਕੁਲ ਵੀ ਨਹੀਂ ਕਰ ਰਹੇ ਜੀ ਸੋ ਮੋਹਸਿਨ ਸਾਹਿਬ ਵੀਡੀਓ ਤੋਂ ਸ਼ਾਇਦ ਤੁਹਾਡਾ ਫ੍ਰੀਜ਼ ਹੋ ਗਿਆ ਤੁਹਾਡੀ ਗੱਲ ਪਤਾ ਨਹੀਂ ਸਾਡੇ ਤੱਕ ਸਹੀ ਪਹੁੰਚੇਗੀ ਜਾਂ ਨਹੀਂ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਗੱਲ ਕਰਨ ਦੀ ਮੋਹਸਿਨ ਸਾਹਿਬ ਇਸ ਤੋਂ ਬਾਅਦ ਕੀ ਸੁਣਾ ਰਹੇ ਹੋ ਜੀ ਹੁਣ ਜੀ ਜਨਾਬ ਹੁਣ ਤੁਹਾਨੂੰ ਸੁਣਾ ਰਹੇ ਪੰਜਾਬੀ ਦਾ ਹੀ ਆਈਟਮ ਜਿਹੜਾ ਬਾਬਾ ਬੁੱਲੇ ਸ਼ਾਹ ਦਾ ਜਿਹੜਾ ਪੂਰੇ ਵਰਲਡ 'ਚ ਫੇਮਸ ਹੈ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗੀ ਵਾਹ ਜੀ ਵਾਹ ਹਾਂਜੀ ਉਹ ਤੁਹਾਨੂੰ ਸੁਣਾ ਰਿਹਾ ਜੀ ਆਉਣ ਦਿਓ ਜੀ एक खैर मंगा तेरे दम दी रब को एक खैर मंगा तेरे नित खैर मंगा सोहणिया मैं तेरी नित खैर मंगा सोहणिया मैं तेरी ना कोई होर मंगदी नित खैर मंगा सोहणिया मैं तेरी ना कोई होर मंगदी ओ मेरे पैरां च यकीन होवे मेरी तेरे पैरां च यकीन होवे मेरी दुआ ना कोई होर मंगदी तेरे पैरां च यकीन होवे मेरी दुआ ना कोई होर मंगदी नित खैर मंगा सोहणिया मैं तेरी नित खैर मंगा सोहणिया
कोई होर मंग खैर मैं सोने खैर मंगा सोने मैं तेरी दुआ ना कोई होर मंग दुआ ना कोई होर मंग खैर खैर सोने मैं तेरी दुआ ना कोई होर मंग तू नीले आते मिले गई खुदाई नीले आते मिले गई खुदाई हाथ जोड़िया पानी ना जुदाई हमारे जमागे जे अपने तो तेरे वादा कोई और मंग ओ तोला दम तब खैरा मना तेरिया 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 तब खैरा मना तेरिया खैरा मना तेरिया सा 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 नी 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 दा 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 नी दा बड़ा सा 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 नी नी सादी दा नी दा नी दा सादी दा नी दा नी दा नी दा भले बाबा थानी सादी दा नित खैर मंगा सोने मैं तेरी दुआ ना कोई और मंग कोई और वाह जी वाह, वाह जी वाह, क्या बात है मोहसिन साहब, क्या ही बात है, मजा ही आ गया जी, मजा ही आ गया। बहुत खूब, बहुत खूब, जितनी तारीफ की जाए उन्नी घट है जी, बहुत खूब। ਸਾਡੇ ਦੋਸਤ ਬਹੁਤ ਨੇ ਤੇਜ ਸੰਧੂ ਨੇ ਤੁਹਾਡੇ ਵਾਸਤੇ ਪੈਗਾਮ ਦਿੱਤਾ, ਕਹਿੰਦੇ ਐਨੀ ਛੇਤੀ ਤੇ ਰੱਬ ਨਹੀਂ ਸੁਣਦਾ ਜਿੰਨੀ ਛੇਤੀ ਤੁਸੀਂ ਸਾਡੀ ਸੁਣ ਲਈ ਹੈ, ਤੁਸੀਂ ਬੜਾ ਉਹਨਾਂ ਪੂਰੀ ਕਰਤੀ ਹੋ, ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਨੇ ਜੀ। ਜੀ ਸਰ ਮੈਂ ਪ੍ਰੋਬਲਮ ਹੈ ਸੇ ਕਿ ਇੱਥੇ ਨਾ ਅਜ਼ਾਨਾਂ ਹੋ ਰਹੀਆਂ ਨੇ ਤੇ ਇਸ ਕੋਲੋਂ ਅਸੀਂ ਨਾ ਇਹ ਕਲਾਮ ਜਲਦੀ ਵੈਂਡ ਅਪ ਕਰਤਾ, ਨਹੀਂ ਤਾਂ ਇਨਸ਼ਾਅੱਲਾ ਤੁਹਾਨੂੰ ਦੇਖ ਕੇ ਵੀ ਸੁਣਾਣੀ ਸੀ ਤੇ 2-4 ਮਿੰਟ ਦੀ ਤੁਹਾਨੂੰ ਹੋਰ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਅਜ਼ਾਨਾਂ ਖਤਮ ਹੋ ਜਾਣਗੀਆਂ, ਫਿਰ ਆਪਾਂ ਹੋਰ ਤੁਹਾਨੂੰ ਫਰਮਾਇਸ਼ ਸੁਣਾਵਾਂਗੇ ਜੀ। ਠੀਕ ਹੈ ਜੀ, ਠੀਕ ਹੈ। ਤੁਸੀਂ ਜੇ ਅਜ਼ਾਨਾਂ ਦੇ ਵਕਤ ਤੁਸੀਂ ਇੰਤਜ਼ਾਰ ਕਰਨਾ ਚਾਹੁੰਦੇ ਹੋ, ਮੈਂ ਗੱਲਬਾਤ ਕਰ ਲੈਣਾ, ਜਾਂ ਤੁਸੀਂ ਜੇ ਤੁਸੀਂ ਸੁਣਾਣਾ ਜੋ ਤੁਹਾਡੀ ਮਰਜ਼ੀ ਹੈ ਜੀ, ਜਿਸ ਤਰ੍ਹਾਂ ਤੁਸੀਂ ਜਾਇਜ਼ ਸਮਝੋ, ਮੈਂ ਤੁਹਾਨੂੰ ਮੈਂ ਦਖਲ ਨਹੀਂ ਦੇਣਾ, ਜਿਸ ਤਰ੍ਹਾਂ ਤੁਸੀਂ ਜਾਇਜ਼ ਸਮਝੋ ਮੈਨੂੰ ਦੱਸ ਦੇਣਾ ਪਲੀਜ਼, ਠੀਕ ਹੈ ਜੀ। ਤੇ ਬਹੁਤ ਸਾਰੇ ਦੋਸਤਾਂ ਦੀ ਗੱਲਾਂ ਨਾਲ ਦੀ ਨਾਲ ਕਰ ਲਈ ਹੈ ਜੀ। ਲੋਕ ਪੁੱਛ ਰਹੇ ਨਾਸਰ ਭਾਈ ਕਿੱਥੇ ਨੇ, ਸਾਡੇ ਇੱਕ ਦੋਸਤ ਨੇ ਕਿਹਾ ਜੀ ਕਿਤੇ ਧਮਾਲ ਬਾਣ ਤਾਂ ਨਹੀਂ ਚਲੇ ਗਏ, ਨਾਸਰ ਭਾਈ ਧਮਾਲ ਬਾਣ ਤਾਂ ਨਹੀਂ ਚਲੇ ਗਏ, ਤੁਹਾਡੇ ਵਾਸਤੇ ਕਿਹਾ ਜਾ ਰਿਹਾ ਹੈ, ਤੁਹਾਨੂੰ ਐਡ ਕਰ ਲਵਾਂ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਦਿਖਾ ਦੇਵਾਂ ਵੀ ਤੁਸੀਂ ਨਹੀਂ ਪਾ ਰਹੇ। ਨਹੀਂ ਜੀ ਇੱਥੇ ਹੀ ਆ, ਮੈਂ ਬੈਕ ਸਟੇਜ ਤੇ ਸੁਣ ਰਿਹਾ, ਇੰਜੋਏ ਕਰ ਰਿਹਾ ਕਵਾਲੀਆਂ। ਹਰਜੀਤ ਔਲਖ ਸਾਡੇ ਨਾਲ ਨੇ ਜੀ। ਉਹ ਤੁਹਾਡਾ ਨਾ ਆਵਾਜ਼ ਥੋੜਾ ਕੱਟ ਰਿਹਾ ਤਾਂ ਸਮਝ ਨਹੀਂ ਆਇਆ ਜੀ। ਹਰਜੀਤ ਜੀ ਵੈਲਕਮ ਜਨਾਬ ਜੀ। ਤੇ ਇਨਸ਼ਾਅੱਲਾ ਇਹ ਦਿਲੇ ਪੂਰਾ ਗਰੁੱਪ ਨਹੀਂਗਾ ਤੇ ਇਹ ਤਾਂ ਅਸੀਂ ਕਮਰੇ 'ਚ ਬਹਿ ਕੇ ਕਰ ਰਹੇ, ਇਨਸ਼ਾਅੱਲਾ ਜਦੋਂ ਪੂਰਾ ਗਰੁੱਪ ਬੈਠੇਗਾ ਤੇ ਇਨਸ਼ਾਅੱਲਾ ਤੁਹਾਨੂੰ ਹੋਰ ਵੀ ਮਜ਼ਾ ਆਏਗਾ ਜੀ। ਲਾਕਡਾਊਨ ਤੋਂ ਬਾਅਦ ਫਿਰ ਕਿਸੇ ਦਿਨ ਤੁਹਾਡੇ ਨਾਲ ਬੈਠਾਂਗੇ ਜੀ, ਫਿਰ ਹੋਰ ਮਜ਼ੇ ਨਾਲ ਗੱਲਬਾਤ ਸੁਣਾਂਗੇ ਲਾਕਡਾਊਨ ਤੋਂ ਬਾਅਦ। ਮੈਂ ਜਾਣਦਾ ਕਿ ਲਾਕਡਾਊਨ ਵਿੱਚ ਥੋੜੀ ਜਿਹੀ ਸਾਡੇ ਕੋਲ ਦਿੱਕਤਾਂ ਨੇ, ਤੇ ਕੋਈ ਗੱਲ ਨਹੀਂ ਜੀ, ਫਿਰ ਤੁਹਾਡੇ ਪੂਰੇ ਗਰੁੱਪ ਨਾਲ ਵੀ ਤੁਹਾਨੂੰ ਸੁਣਾਂਗੇ ਜੀ, ਇੱਕ ਵਾਰ ਫਿਰ ਸੁਣਾਂਗੇ। ਅੱਛਾ ਜੀ, ਕੀ ਸੁਣਾਓਗੇ ਜੀ ਹੁਣ ਤੁਸੀਂ ਸਾਨੂੰ? ਜੀ ਤੁਹਾਨੂੰ ਸੁਣਾਣੇ ਬਾਬੇ ਨਾਨਕ ਸਾਹਿਬ ਦਾ ਹੀ ਮੇਰਾ ਗੁਰੂਆਂ ਦਾ ਪੀਰ ਗੁਰੂ ਦੀਆਂ ਨਹੀਂ ਰੀਸਾਂ ਪੰਜਾਬੀ ਐਟਮ, ਜਿਸ ਤਰ੍ਹਾਂ ਕਿ ਮੈਂ ਨਾਸਰ ਭਾਈ ਨੇ ਕਿਹਾ ਕਿ ਪੰਜਾਬੀ ਦੇ ਕਲਾਮ ਦਰਅਸਲ ਸੁਣਾਣੇ ਨੇ ਜੀ। ਬਿਲਕੁਲ ਜੀ, ਬਿਲਕੁਲ। ਹਾਂਜੀ। ਤੇ ਮੈਂ ਉਹਨਾਂ ਭਰਾਵਾਂ ਦਾ ਤੇ ਭੈਣਾਂ ਦਾ ਜਿੰਨੇ ਵੀ ਮੇਰੇ ਵੱਡੇ ਬਜ਼ੁਰਗ ਨੇ ਜਾਂ ਜਿੰਨੇ ਵੀ ਮੇਰੇ ਲਾਈਕ ਕਮੈਂਟਸ ਕੀਤੇ ਉਹਨਾਂ ਦਾ ਮੈਂ ਬਹੁਤ ਬਹੁਤ ਸ਼ੁਕਰ ਅਦਾ ਕਰਾਂਗਾ। ਤੇ ਹੈ ਕਿ ਜ਼ਰਾ ਸ਼ੇਅਰ ਕਰੋ, ਕਮੈਂਟਸ ਕਰੋ, ਤਾਂ ਕਿ ਮੈਂ ਦੁਬਾਰਾ ਵੀ ਇਹ ਚੈਨਲ ਚਾਹਵਾਂ ਤੇ ਇਨਸ਼ਾਅੱਲਾ ਜਿਹੜੀਆਂ ਫਰਮਾਇਸ਼ਾਂ ਆਉਣ ਤੇ ਨੈਕਸਟ ਟਾਈਮ ਵੀ ਜਿਹੜੇ ਕਰ ਰਹੇ ਨੇ ਫਰਮਾਇਸ਼ਾਂ ਨੈਕਸਟ ਟਾਈਮ ਵੀ ਲੈ ਕੇ ਉਹਨਾਂ ਦੀ ਸੁਣਾਵਾਂ ਉਹਨਾਂ ਨੂੰ ਫਰਮਾਇਸ਼ਾਂ ਵਗੈਰਾ ਜੀ। ਅੱਛਾ, ਆਦਲ ਰਜ਼ਾ ਸਾਹਿਬ ਕਹਿ ਰਹੇ ਅਜ਼ਾਨਾਂ ਦੀ ਵੇਟ ਕਰਨੀ ਚਾਹੀਦੀ। ਅਸੀਂ ਬਿਲਕੁਲ ਜੀ, ਅਸੀਂ ਇਸ ਗੱਲ ਤੋਂ ਮੰਨਦੇ ਹਾਂ ਜੀ, ਅਸੀਂ ਰਿਸਪੈਕਟ ਕਰਦੇ ਹਾਂ, ਅਸੀਂ ਵੇਟ ਕਰਾਂਗੇ ਜੀ, ਅਸੀਂ ਉਸ ਤੋਂ ਪਹਿਲਾਂ ਕੁਝ ਨਹੀਂ ਕਰਾਂਗੇ। ਅਜ਼ਾਨਾਂ ਦੀ ਵੇਟ ਬਿਲਕੁਲ ਕਰਨਾ ਸਾਡਾ ਫਰਜ਼ ਬਣਦਾ ਹੈ। ਬਹੁਤ ਸਾਰੇ ਸਾਡੇ ਹੋਰ ਦੋਸਤ ਨੇ ਬਹੁਤ ਕੁਝ ਉਹਨਾਂ ਨੇ ਕਿਹਾ, ਉਹਨਾਂ ਦੀ ਗੱਲਾਂ ਕੁਇਕਲੀ ਤੁਹਾਡੇ ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ, ਇਹ ਸੁਣਨਾ ਚਾਹਿਆ ਜੀ, ਅੱਲਾਹੂ ਦਾ ਆਵਾਜ਼ਾ ਆਵੇ। ਤੇ ਬਿਲਕੁਲ ਜੀ ਤੁਹਾਨੂੰ ਇਹ ਵੀ ਸੁਣਾਵਾਂਗੇ ਜੀ। ਬਹੁਤ ਸਾਰੇ ਲੋਕਾਂ ਦੀ ਹੋਰ ਫਰਮਾਇਸ਼ ਆ ਰਹੀ, ਸਾਡੇ ਕੋਲ ਕਰੀਬ 200-250 ਲੋਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਕੁਝ ਫੇਸਬੁੱਕ ਦੇ ਜ਼ਰੀਏ ਤੇ ਕੁਝ ਯੂਟਿਊਬ ਦੇ ਜ਼ਰੀਏ। ਸਾਰੇ ਹੀ ਦੋਸਤਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਇਹਨੂੰ ਸ਼ੇਅਰ ਕਰ ਦਿਓ ਅੱਗੇ,
ਤਾਂ ਕਿ ਹੋਰ ਤੁਹਾਡੀ ਫੈਮਿਲੀਜ਼, ਤੁਹਾਡੇ ਦੋਸਤ ਸਾਡੀ ਇਸ ਮਹਿਫਿਲ ਸਭ ਨਾਲ ਜੁੜ ਸਕਣ। ਪਲੀਜ਼ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ। ਕਮੈਂਟਸ ਵੀ ਪੜ੍ਹਦੇ ਰਵਾਂਗੇ, ਕਲਾਮ ਵੀ ਸੁਣਦੇ ਰਵਾਂਗੇ। ਤੇ ਜੀ ਬਸ ਹੁਣ ਮੈਂ ਇੱਕ ਵਾਰ ਫਿਰ ਮਾਈਕ ਮੋਹਸਿਨ ਸਾਹਿਬ ਦੇ ਹਵਾਲੇ ਕਰ जी जी। ਤੇ ਮੈਂ ਇੰਸ਼ਾਅੱਲਾ ਤੁਹਾਨੂੰ ਸੁਣਾਣੇ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਵੀ ਫਕੀਰ ਦੇ ਵਿੱਚੋਂ, ਤੇ ਉਹ ਦੋਸਤਾਂ ਦੀ ਫਰਮਾਇਸ਼ ਸੀ ਸਾਂਸੋ ਕੀ ਪਾਲਾ, ਫਿਰ ਤੁਹਾਨੂੰ ਸੁਣਾ ਦਈਏ ਅੱਲਾ ਕੁੱਲੀ ਵੀ ਫਕੀਰ ਦੇ ਵਿੱਚੋਂ, ਉਹਦੇ ਬਾਅਦ ਤੁਹਾਨੂੰ ਇੰਸ਼ਾਅੱਲਾ ਸਾਂਸੋ ਕੀ ਪਾਲਾ ਵੀ ਸੁਣਾਉਂਦੇ। ਤੇ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਲਾਈਕ ਤੇ ਕਮੈਂਟਸ ਕੀਤਾ। ਤੇ ਇੰਸ਼ਾਅੱਲਾ ਨੈਕਸਟ ਟਾਈਮ ਵੀ ਅੱਲਾ ਕਰੇ ਫਟਾਫਟ ਲੋਕਡਾਊਨ ਇਹ ਆਵਾਜ਼ ਜਿਹੜੀ ਕਰੋਨਾ ਖਤਮ ਹੋਵੇ, ਤਾਂ ਕਿ ਦੋਸਤਾਂ ਨੂੰ ਕੋਈ ਕਾਫੀ ਸਾਡੇ ਜਿਹੜੇ ਪ੍ਰੋਗਰਾਮ ਨੇ ਉਹ ਪੋਸਟਪੋਨ ਹੋ ਗਿਆ ਕਰੋਨਾ ਵਾਇਰਸ ਦੀ ਵਜ੍ਹਾ ਤੋਂ। इंशाल्लाह काफी मेरे आउट ऑफ कंट्रीज भी गलबात ਚੱਲ ਰਹੀ ਸੀ ਤੇ ਤੁਹਾਡਾ ਵੀ ਚੱਲ ਰਹੀ ਸੀ ਮਾਰਚ ਦੀ ਜੀ ਕੈਨੇਡਾ ਦੀ। ਤੇ ਉਹ ਕਰੋਨਾ ਵਾਇਰਸ ਦੀ ਵਜ੍ਹਾ ਤੋਂ ਕਈ ਦੋਸਤ नहीं करा सके पाकिस्तान ਚ ਵੀ आउट ऑफ कंट्री जो ਤੇ ਸਾਡੀ दुआ है अल्लाह पाक अपने फजल करम ਨਾਲ खत्म करे सारा वायरस जो भी दुनिया उसने हासिल की थी। तभी उम्मीद में लोगों ने से सुनाई कलाम नवे तो नवे तारी दुआ ना उर्दू पंजाबी फारसी सराइकी ਤੇ ਪਸ਼ਤੋ ਤੇ ਇੰਗਲਿਸ਼ ਤੇ ਜਿਹੜੀ ਜੈਪਨੀ ਲੈਂਗੁਏਜ ਵੀ ਮੈਂ ਗਾ ਲੈਣਾ। ਵਾਹ ਜੀ ਉਹ ਮੈਨੂੰ ਆਉਂਦੀ ਹੈ। ਤੇ ਸਾਡੀ ਦੁਆ ਨਾਲ ਕਾਫੀ ਇਹਨਾਂ ਤੋਂ ਇਹਨਾਂ ਨੇ ਮੈਨੂੰ ਸਿਖਾਇਆ, ਇਹਨਾਂ ਤੋਂ ਮੈਂ ਸਿੱਖੀ ਪਸ਼ਤੋ ਜੈਪਨੀਜ਼, ਕਿਉਂਕਿ ਇਹਨਾਂ ਨੇ ਆਪ ਵੀ ਕੰਪੋਜ਼ਰ ਵੀ ਨੇ ਵਾਲਿਦ ਸਾਹਿਬ ਮੇਰੇ। ਤੇ ਇਹਨਾਂ ਦੀ ਸਭ ਦੁਆ ਹੈ। ਦੇਖੋ ਜੀ ਬੱਚੇ ਨੇ ਇਹ ਜਿਸ ਤਰ੍ਹਾਂ ਸਿੱਖਦੇ ਜਾਣਗੇ ਤਿਉਂ ਕਾਮਯਾਬ ਹੁੰਦੇ ਜਾਣਗੇ। ਇਹ ਕੋਲ ਬੈਠਣਗੇ, ਮਜ਼ੀਦ ਟਾਈਮ ਦੇਣਗੇ ਤੇ ਇਹਨਾਂ ਦਾ ਇਹ ਸਾਰਾ ਕੁਝ ਜੀ ਬਿਲਕੁਲ ਹਾਂ ਤਰੱਕੀ ਇਹਨਾਂ ਨੇ ਕਰਨੀ ਹੈ। ਹਾਂ ਜੀ ਬਿਲਕੁਲ ਜਿੰਨਾ ਵੀ ਸਿੱਖਣਗੇ ਉਨਾ ਹੀ ਅੱਗੇ ਹੈ ਜੀ ਆ ਜਾਣਗੇ ਜੀ। ਹਾਂ ਠੀਕ ਹੈ ਜੀ। ਤੁਸੀਂ ਹੁਣ ਆਸ਼ਾ ਇੱਕ ਰਿਕੁਐਸਟ ਹੋਰ ਆਈ ਹੋਈ ਹੈ ਜੀ ਤੁਹਾਡੇ ਵਾਸਤੇ, ਉਹ ਵੀ ਤੁਹਾਡੇ ਅੱਗੇ ਰੱਖ ਦਿੰਦਾ ਵਾ ਜੀ। ਜਦੋਂ ਬਸ ਲੱਗਿਆ ਸੁਣਾ ਦੇਣਾ। ਮੈਂ ਜਾਣਾ ਜੋਗੀ ਦੇ ਨਾਲ ਦੀ ਫਰਮਾਇਸ਼ ਹੈ ਕਿ ਮੈਂ ਜਾਣਾ ਜੋਗੀ ਦੇ ਨਾਲ। ਇੱਕ ਹੋਰ ਗਗਨਦੀਪ ਸਿੰਘ ਜੀ ਦੀ ਫਰਮਾਇਸ਼ ਹੈ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ, ਉਹਦੀ ਫਰਮਾਇਸ਼ ਆਈ ਹੋਈ ਹੈ। ਬਹੁਤ ਸਾਰੀ ਫਰਮਾਇਸ਼ਾਂ ਨੇ। ਸੋ ਮੈਂ ਮੇਰੇ ਖਿਆਲ ਗੱਲਾਂ ਜ਼ਿਆਦਾ ਨਾ ਕਰਾਂ, ਸਿਰਫ ਤੁਹਾਡੀ ਸੁਣਾ ਤੇ ਜ਼ਿਆਦਾ ਮਜ਼ਾ ਆਏਗਾ। ਸਾਡੇ ਦੋਸਤ ਨੂੰ ਅਸੀਂ ਜੋਗੀ ਨਾਲ ਵੀ ਜਾਵਾਂਗੇ ਜੀ। ਇੱਕ ਵਾਰ ਫਿਰ ਮਾਈਕ ਤੁਹਾਡੇ ਹਵਾਲੇ ਕਰ ਰਹੇ ਜੀ। ਹਾਂਜੀ ਜੋਗੀ ਨਾਲ ਵੀ ਜਾਵਾਂਗੇ, ਜੋ ਕਹੋਗੇ ਉਹ ਵੀ ਉਹਦੇ ਨਾਲ ਵੀ ਜਾਵਾਂਗੇ। ਵਾਹ ਜੋਗੀ ਨਾਲ ਜਿਹੜਾ ਆਈਟਮ ਕਹੋਗੇ ਉਹਦੇ ਨਾਲ ਵੀ ਜਾਵਾਂਗੇ। ਅੱਲਾਹੁ ਦਾ ਆਵਾਜ਼ ਆਵੇ। ਪਹਿਲੇ ਤਾਂ ਫਰਮਾਇਸ਼ ਹੈ ਤੁਸੀਂ ਦੱਸੀ ਅੱਲਾਹੁ ਦਾ ਆਵਾਜ਼ ਆਵੇ ਜੀ। ਭੁੱਲਿਆ ਪੀ ਸ਼ਰਾਬ ਤੇ ਖਾ ਕਵਾ ਹੇਠਾਂ ਬਾਲ ਹਟਾਉਂਦੀ ਮੈਨੂੰ ਲੱਗਦਾ ਜੀ ਮੋਹਸਿਨ ਸਾਹਿਬ ਤੁਹਾਡਾ ਇੰਟਰਨੈਟ ਦੀ ਦਿੱਕਤ ਆ ਰਹੀ ਹੈ, ਤੁਹਾਡੀ ਆਵਾਜ਼ ਤੇ ਵੀਡੀਓ ਆਉਣੀ ਸਾਡੇ ਤੱਕ ਬੰਦ ਹੋ ਗਈ ਹੈ। ਮੋਹਸਿਨ ਸਾਹਿਬ ਜੇ ਤੁਸੀਂ ਮੇਰੀ ਗੱਲ ਸੁਣ ਸਕਦੇ ਹੋ ਤੇ ਪਲੀਜ਼ ਇੱਕ ਵਾਰ ਦੇਖ ਲਓ, ਤੁਹਾਡਾ ਇੰਟਰਨੈਟ ਕਰਕੇ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚਣੀ ਬੰਦ ਹੋ ਗਈ ਹੈ। ਦੋਸਤੋ ਅਸੀਂ ਕੋਸ਼ਿਸ਼ ਤਾਂ ਕਰ ਰਹੇ ਹਾਂ ਕਿ ਬਿਹਤਰੀਨ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਈਏ, ਪਰ ਜਿਹੜੀ ਟੈਕਨੀਕਲ ਪ੍ਰੋਬਲਮਸ ਨੇ ਉਹਨਾਂ ਤੇ ਕਈਆਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਸਾਡਾ ਵੱਸ ਨਹੀਂ ਹੈ ਕਿ ਜਿਹੜੀ ਇੰਟਰਨੈਟ ਦੀ ਦਿੱਕਤ ਹੈ ਖਾਸ ਤੌਰ ਤੇ ਉਸ ਤੇ ਸਾਡਾ ਕੋਈ ਵੱਸ ਨਹੀਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ। ਮੈਂ ਇੱਕ ਵਾਰ ਫਿਰ ਮਾਜ਼ਰਤ ਕਰਨਾ ਚਾਹਾਂਗਾ ਤੁਹਾਡੇ ਸਾਰਿਆਂ ਦੇ ਤੋਂ ਕਿ ਇਹ ਜਿਹੜੀ ਦਿੱਕਤ ਹੈ ਅਸੀਂ ਇਸ ਨੂੰ ਬਿਹਤਰ ਕਰਕੇ, ਇਹਨੂੰ ਠੀਕ ਕਰਕੇ, ਫਿਕਸ ਕਰਕੇ ਤੁਹਾਡੇ ਤੱਕ ਪੇਸ਼ ਕਰਨਾ ਚਾਹੁੰਦੇ ਹਾਂ। ਉਹ
ਜੇ ਹੋ ਸਕਿਆ ਤੇ ਤੁਹਾਨੂੰ ਦੁਬਾਰਾ ਫਿਰ ਜੋੜਦੇ ਹਾਂ ਮੋਹਸਿਨ ਸਾਹਿਬ ਦੇ ਨਾਲ। ਤੁਸੀਂ ਉਹਨਾਂ 'ਚ ਸਾਡੇ ਨਾਲ ਬਣੇ ਰਹੋ, ਕਵਾਲੀ ਦੀ ਗੱਲ ਸਾਡੇ ਨਾਲ ਕਰਦੇ ਰਹੋ। ਸਾਡੇ ਦੋਸਤ ਬਹੁਤ ਸਾਰੇ ਸਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ। ਉਹਨੇ ਇੱਕ ਇੱਕ ਕਰਕੇ ਉਹਨਾਂ ਦੇ ਕਮੈਂਟਸ ਵੀ ਪੜ੍ਹ ਲੈਣਾ ਜਿਹੜੇ ਮੋਹਸਿਨ ਸਾਹਿਬ ਰੀਕਨੈਕਟ ਕਰਦੇ ਨੇ। ਜੇ ਮੋਹਸਿਨ ਸਾਹਿਬ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਤੁਹਾਡੇ ਕੋਲ ਲਿੰਕ ਹੈ, ਤੁਸੀਂ ਰੀਕਨੈਕਟ ਕਰ ਸਕਦੇ ਹੋ। ਜਿੰਨੀ ਦੇਰ ਮੋਹਸਿਨ ਸਾਹਿਬ ਦੁਬਾਰਾ ਆਉਂਦੇ ਨੇ ਉਹਨੇ ਮੈਂ ਕਮੈਂਟਸ ਪੜ੍ਹਦਾ। ਗੁਰਮੇਲ ਸਿੰਘ ਬਰਾੜ ਜੀ ਕਹਿ ਰਹੇ ਨੇ ਜੀ कि बाकमाल जी आवाज है जी। तारिक महमूद साहब लगता है नासिर साहब के खास होते कहते ब्लू कॉलर बड़ा फाबर है नासिर भाई। और ब्लू कॉलर मैनू नहीं पता जी क्यों तुसी ये गल कही है, शायद तुहाडा कोई आपसी मामला, कोई आपसी तुहाडा जोक लगदा है जिहड़ा तुसी उन्होंने शेयर कीता है। कोई गल नहीं जी, ये भी गल सही है जी। अच्छा जी, अनिमेश्वर कौर कर रहे हैं लॉकडाउन का कमाल की कवाली घर बैठे सुन रहे हैं। मैं जिन्नी देर सना मोहसिन साहब दोबारा जुड़ते ने मैं उन्नी देर फेसबुक के जरिए लिंक तुहाडे तक पेश करदा या एक या बातों दो दोस्तों उन्नी देर लवांगा जी नाल ते उन्हां नाल गल करना चाहांगी ਉਹ कवाली दे बारे की जाणदे ने, की समझदे ने, की कवाली नूं पसंद करदे ने, की उन्हां नूं चंगा या की नहीं चंगा लगदा। सो मैं सिर्फ 2-4 मिनट लई जिन्ने मोहसिन साहब जुड़नगे क्योंकि मैं कवाली विच कोई खलल नहीं पैदा करना चाहता। जो सुना रहे हो तो मैं भी चलो अपनी गल करता रहा, ऐसी गल करते रहिए, कोई स्वाद वाली गल नहीं। सो इस करके 2-4 मिनट लिए मैं लिंक कोई पेस्ट कर रहा ताकि असी उन्नी देर मोहसिन साहब के आने तक का असी वक्त थोड़ी जी तुहाडे नाल गल्लां भी कर सकीए। लिंक मैं पेस्ट कर दिता है फेसबुक के उत्ते, लिंक पे आ चुका है जी। लिंक देख लवो, तुसी तुहाडे तक पहुंच चुके हैं फेसबुक के उत्ते, सुन लवो जी, वेख लवो। तो लिंक ते क्लिक करके तुसी साडे नाल जुड़ सकदे हो ते तुहाडे नाल क्विकली असी गल कर लवांगे। दोस्तों, ये पंजाबी लहर की कोशिश है, इस पंजाबी साथ राही असी दुनिया भर में जिथे भी पंजाबी वास्ते ने, चाहे वो इंडिया विच वास्ते होण या पाकिस्तान विच या अमरीका, कैनेडा, जर्मनी, नॉर्वे, जापान, जिथे भी किते भी तुसीं रहिंदे हो, असी तुहानूं अपने नाल जोड़ के तुहाडे नाल गलबात करन दी कोशिश कर रहे हैं ताकि असी सारे दी सांझी छत के जरिए असी हमेशा लई साडा साथ बनिया रहे। असी ते जिहड़े बॉर्डर जिहड़े ने जिन्हां ने मुल्क तकसीम कीते ने, असी उन्हां दे नाल बने ना जाइए। पंजाबी फिर भी पंजाबी, असी एक दूसरे जुड़े रहिए, उस तो अलग ना हो जाइए। लिंक मैं पेस्ट किया सी, साडे नाल एक दो दोस्त जुड़न की कोशिश कर रहे हैं। मैनूं मैसेज भी आया है कि असी जुड़न की कोशिश भी कर रहे हैं ते लिंक तुहाडे तक पहुंच चुका है। लिंक नूं क्लिक करोगे, लिंक को क्लिक करके साडे तक पहुंच सकते हो। मैं तुहानूं फौरन स्टूडियो विच जोड़ लवांगा ते तुहाडे नाल तुहाडे मतलब दी गल असी करते रहांगे, थोड़ी जी गल तुहाडे सारे नाल करांगे। सो बहुत अशफाक अली साहब जी, तुसी चाहो तो साडे नाल गल करो। अच्छा जी, आदिल रजा साहब कह रहे हैं जी नासिर भाई आप भी सामने आओ। आदिल भाई गल है जी, नासिर साहब इस वक्त न्यूज़ रिकॉर्ड कर रहे ने, सुबह का न्यूज़ बुलेटिन तैयार होना है ते जो कर लैणगे ते उस तो बाद तुहाडे नाल गल करनगे जी। रविंदर सिंह लोटे जी कह रहे हैं जी कि तुसी लिंक शेयर करो। लो जी रविंदर लोटे जी, मैं तुहाडे वास्ते भी लिंक शेयर कर देना जी, कोई दिक्कत नहीं है। ये लो जी, मैं 1 मिनट में टाइप करना पैना जी, तुसी मेरे नाल बने रहो। मैं तुहाडे वास्ते लिंक शेयर कर रहा, तुसी मेरे नाल बने रहो। गलबात इस तरह चलती रहेगी, गुरु घरे का काम भी चलता रहेगा। सिर्फ असी वेट कर रहे हैं रिजवान साहब के साडे नाल दोबारा जुड़न दी। किसी वजह करके उन्हां दा साडे नाल कनैक्शन टुट गया है ते असी दोबारा उन्हां रिक्वेस्ट की है, फोन किया है कि साडे नाल दोबारा जुड़ सकन। मैं यूट्यूब ते एक बार फिर लिंक पा दिता है जी ते फेसबुक ते भी लिंक पाया है जी, तुसीं नाल जुड़ सको तो सानूं चंगा लगेगा। कोई गल नहीं, सॉरी वाली कोई गल नहीं। आदल रजा साहब, असीं कल गल्लां सारियां करनियां ने जी, तुहाडे नाल भी गल करनी है ते बाकी काम भी करने हैं जी। हाँ जी, लिंक तुहाडे तक पहुंच चुके हैं जी। रविंदर सिंह जी यूट्यूब पे भी जो वीर देख रहे हैं उन तक लिंक पहुंच चुका है। लिंक गुरविंदर सिंह थिंद कह रहे हैं जी लॉकडाउन करके आजकल इंटरनेट का कंजम्पशन ज्यादा हो रहा है, इस करके प्रॉब्लम हो रही है। बिल्कुल सही फरमाया जी। बहुत सारे मुल्कों में बहुत सारे लोग जो घर बैठ के इंटरनेट ਨੂੰ ਵਰਤ ਰਹੇ ਨੇ, ਸਾਰੀ ਦੁਨੀਆ ਦੇ ਵਿੱਚ ਇੰਟਰਨੈਟ ਦੀ ਵਰਤੋਂ ਹੋ ਰਹੀ ਹੈ, ਇਸ ਕਰਕੇ ਥੋੜੀ ਜੀ ਪ੍ਰੋਬਲਮ ਸਾਨੂੰ ਆ ਰਹੀ ਹੈ। ਇਹ ਗੱਲ ਅਸੀਂ ਵੀ ਜਾਣਦੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਬਿਹਤਰੀਨ ਜੋ ਕੁਝ ਕਰ ਸਕਦੇ ਹਾਂ ਉਹ ਕਰੀਏ। ਸੋ ਵੀਰ ਜੀ, ਲਿੰਕ ਤੋਂ ਕਿਵੇਂ ਜੁਆਇਨ ਕਰਨਾ ਜੀ? ਇਹ ਪੁੱਛ ਰਹੇ ਭੱਟੀ ਗੁਰਦਾਸਪੁਰੀਆ ਜੀ। ਭੱਟੀ ਸਾਹਿਬ, ਲਿੰਕ ਨੂੰ ਜਦੋਂ ਕਲਿੱਕ ਕਰੋਗੇ, ਲਿੰਕ ਕਲਿੱਕ ਨਹੀਂ ਹੋ ਰਿਹਾ ਯਾਰ, ਇਸ ਨੂੰ ਹੋਣਾ ਤਾਂ ਨਹੀਂ ਚਾਹੀਦਾ। ਇੱਕ ਵਾਰ ਫਿਰ ਟਰਾਈ ਕਰ ਲੈਂਦੇ ਆ ਜੀ, ਤੁਸੀਂ ਵੇਟ ਕਰੋ ਜੀ। ਮੈਂ ਇੱਕ ਵਾਰ ਲਿੰਕ ਫਿਰ ਪੇਸ਼ ਕਰਾਂਗਾ ਅੱਜ ਦੇ ਸੈਸ਼ਨ ਦਾ ताकि मैं लिंक कॉपी कर लिया जी ते तुहाडे तक आ रहा जी, लिंक हुणी आ रहा जी। मैं एक बार फिर पेस्ट कर रहा, शायद हुण देखना जी तुहाडे तक पहुंच जाए ये लिंक।
ਲਿੰਕ ਹੁਣ ਮੈਂ ਦੁਬਾਰਾ ਪੋਸਟ ਕੀਤਾ ਜੀ, ਦੇਖੋ ਜੀ ਕਲਿੱਕ ਹੁੰਦਾ ਹੈ ਤਾਂ ਮੈਨੂੰ ਦੱਸਿਓ ਜੀ। ਦੋਸਤ ਆਪਸ ਵਿੱਚ ਵੀ ਗੱਲਾਂ ਕਰ ਰਹੇ ਨੇ, ਕੁਝ ਸਾਡੇ ਨਾਲ ਕਰ ਰਹੇ ਨੇ। ਮੈਂ ਥੋੜਾ ਜਿਹਾ ਕਵਾਲੀ ਦੀ ਕਿਉਂਕਿ ਗੱਲ ਤੋਰੀ ਸੀ, ਮੈਂ ਕਵਾਲੀ ਦੇ ਬੈਕਗਰਾਉਂਡ ਜਿੰਨੀ ਦੋਸਤਾਂ ਨਾਲ ਜੁੜਦੇ ਨੇ ਕਵਾਲੀ ਦੀ ਗੱਲ ਕਰ ਲਵਾਂ। ਕਵਾਲੀ ਦੀ ਗੱਲ ਮੈਂ ਕੁਝ ਖਾਸ ਗੱਲਾਂ ਕਵਾਲੀ ਬਾਰੇ ਕਰਨਾ ਚਾਹੁੰਦਾ ਹਾਂ ਜੀ। ਕਵਾਲੀ ਦੇ ਬਾਬਤ ਇਹ ਕਿਹਾ ਜਾਂਦਾ ਹੈ ਕਿ ਕਵਾਲੀ ਉਹ ਉਸ ਕਿਸਮ ਦਾ ਮਿਊਜ਼ਿਕ ਹੈ ਜੋ ਤੁਹਾਨੂੰ ਨਸ਼ਾ ਦੇ ਦਿੰਦਾ ਹੈ, ਜਿਹਨੂੰ ਹਿਪਨੋਟਾਈਜ਼ ਕਰਨਾ ਕਹਿੰਦਾ, ਕਿਸੇ ਨੂੰ ਆਪਣੇ ਵੱਸ ਵਿੱਚ ਕਰ ਲੈਣਾ ਹੈ, ਉਹ ਕਿਹਾ ਜਾਂਦਾ ਹੈ। ਸੋ ਬਹੁਤ ਸਾਰੇ ਲੋਕ ਇਸ ਨੂੰ ਇਹ ਸਮਝਦੇ ਨੇ ਕਿ ਇਸ ਦੇ ਨਾਲ ਤੁਸੀਂ ਜੁੜ ਜਾਂਦੇ ਹੋ, ਤੁਸੀਂ ਆਪਣੇ ਦਿਲ ਦੀ ਗੱਲ ਰੱਬ ਤੱਕ ਪਹੁੰਚਾ ਸਕਦੇ ਹੋ। ਸਾਡੇ ਨਾਲ ਦੋ ਦੋਸਤ ਸਾਡੇ ਜੁੜੇ ਨੇ, ਆਦਿਲ ਸਾਹਿਬ ਨੇ। ਪਹਿਲਾਂ ਆਦਿਲ ਸਾਹਿਬ ਨੂੰ ਆਪਣੇ ਨਾਲ ਲੈਂਦੇ ਹਾਂ, ਉਹਨਾਂ ਦੀ ਗੱਲ ਸੁਣਦੇ ਹਾਂ ਤੇ ਫਿਰ ਉਸ ਤੋਂ ਬਾਅਦ ਮੈਂ ਕਵਾਲੀ ਦੀ ਗੱਲ ਤੁਹਾਡੇ ਨਾਲ ਹੋਰ ਕਰਦਾ ਰਹਾਂਗਾ ਜੀ। ਜੀ ਆਦਿਲ ਸਾਹਿਬ ਕੀ ਹਾਲ ਹੈ ਜੀ? अस्सलाम वालेकुम, सत श्री अकाल, ਕੀ ਹਾਲ ਹੈ ਰੋੜਾ ਸਾਹਿਬ? ਠੀਕ ਹੋ? ਵਾਲੇਕੁਮ ਸਲਾਮ ਸਰ, ਸਤਿ ਸ਼੍ਰੀ ਅਕਾਲ। ਮੈਂ ਠੀਕ ਠਾਕ ਹਾਂ ਜੀ, ਤੁਸੀਂ ਸੁਣਾਓ ਜੀ? ਕਵਾਲੀ ਦਾ ਬਹੁਤ ਅੱਛਾ ਪ੍ਰੋਗਰਾਮ ਹੋ ਰਿਹਾ, ਮੈਂ ਦੇਖ ਰਿਹਾ ਸੀ। ਤੇ ਕਵਾਲੀ ਦੇ ਬਾਰੇ ਜੇ ਗੱਲ ਕਰੀਏ ਤੇ ਮੈਂ ਜਦੋਂ ਛੋਟਾ ਜਿਹਾ ਹੁੰਦਾ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਦੇਖਿਆ, ਜ਼ਿਆਦਾਤਰ ਕਵਾਲੀਆਂ ਜਿਹੜੀਆਂ ਨੇ ਉਹ ਦਰਬਾਰਾਂ ਦਰਗਾਹਾਂ ਉੱਥੇ ਹੀ ਹੁੰਦੀਆਂ ਨੇ। ਆਮ ਫੈਸਟੀਵਲ ਵੀ ਹੁੰਦੇ ਨੇ ਲੇਕਿਨ ਜ਼ਿਆਦਾਤਰ ਦਰਬਾਰਾਂ ਤੇ ਹੁੰਦੀਆਂ ਨੇ। ਤੇ ਮੈਂ ਜਦੋਂ ਛੋਟਾ ਸੀ ਉਦੋਂ ਵੀ ਸਾਡਾ ਸ਼ਹਿਰ ਖਾਰੀਆਂ ਦੇ ਨਾਲ ਜੰਡਾਲ ਹੈ, ਉੱਥੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਵੀ ਆਉਂਦੇ ਰਹੇ ਨੇ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ। ਤੇ ਹਜੇ ਵੀ ਉੱਥੇ ਹੁੰਦੇ ਨੇ ਕਵਾਲੀਆਂ ਕਾਫੀ ਜ਼ਿਆਦਾ। ਲਾਹੌਰ ਬਹੁਤ ਜ਼ਿਆਦਾ ਦਰਬਾਰਾਂ ਤੇ ਦੇਖਿਆ, ਯਾਨੀ ਜ਼ਿਆਦਾਤਰ ਜਿਹੜਾ ਨਾ ਧਾਰਮਿਕ ਸਥਾਨਾਂ ਤੇ ਕਵਾਲੀਆਂ ਹੁੰਦੀਆਂ ਨੇ। ਤੇ ਕਵਾਲੀ ਦਾ ਸਿੱਧਾ ਜਿਹੜਾ ਤਾਲੁਕ ਹੈ ਉਹ ਰੱਬ ਦੀ ਗੱਲ ਦੇ ਨਾਲ ਹੈ। ਇਸੇ ਕਰਕੇ ਦਰਬਾਰਾਂ ਦੇ ਕਵਾਲੀ, ਉਸ ਦੇ ਉੱਤੇ ਕਵਾਲੀ ਹੋਣਾ ਦਰਬਾਰਾਂ ਤੇ। ਇਹ ਮੈਂ ਆਪਣਾ ਬਚਪਨ ਵਿੱਚ, ਆਪਣੀ ਜਵਾਨੀ ਵਿੱਚ ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਦਰਗਾਹ ਦੇ ਉੱਤੇ ਕਵਾਲੀਆਂ ਮੈਂ ਹਰ ਜੁਮਰਾਤ ਨੂੰ ਸੁਣਦਾ ਰਿਹਾ ਵਾਂ। ਮੈਂ ਬੜਾ ਸ਼ੌਕੀਨ ਹਾਂ ਕਵਾਲੀ ਦਾ, ਮੈਂ ਉੱਥੇ ਜਾਂਦਾ ਰਿਹਾ ਤੇ ਸੁਣਿਆ। ਪਰ ਜਿਹੜੀ ਨੁਸਰਤ ਸਾਹਿਬ ਨੇ ਕਵਾਲੀ ਵਿੱਚ ਤਬਦੀਲੀ ਲਿਆਂਦੀ, ਜਿਸ ਤੋਂ ਕੁਝ ਕਵਾਲ ਘਰਾਣੇ ਲੋਕ ਨਾਰਾਜ਼ ਵੀ ਹੋਏ ਕਿ ਇਹ ਥੋੜੀ ਜਿਹੀ ਗੱਲ ਹੋਰ ਪਾਸੇ ਤੁਰ ਗਈ ਹੈ, ਗੀਤ ਨੁਮਾ ਕਵਾਲੀ ਕਰਨ ਲੱਗ ਗਏ। ਪਰ ਉਹਨਾਂ ਨੇ ਜਿਹੜੀ ਕਵਾਲੀ ਦੀ ਮਸ਼ਹੂਰੀ ਵੀ ਉਸੇ ਕਰਕੇ ਹੋਈ, ਇਸੇ ਪਰ ਮਸ਼ਹੂਰੀ ਹੋਈ ਕਿ ਦੁਨੀਆ ਵਿੱਚ ਜਾਣਿਆ ਜਾਣ ਲੱਗਿਆ ਕਵਾਲੀ ਨੂੰ। ਇਹ ਵੀ ਉਹਨਾਂ ਦੀ ਬੜੀ ਵੱਡੀ ਦੇਣ ਹੈ। ਦੇਖੋ ਜੀ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਤੇ ਅੱਜ ਦਿਨ ਤੱਕ ਮੈਂ ਉਹਨਾਂ ਦੇ ਮੁਕਾਬਲੇ 'ਚ ਕੋਈ ਕਵਾਲ ਨਹੀਂ ਦੇਖਿਆ। ਜੋ ਉਹਨਾਂ ਗਾ ਛੜਿਆ ਉਹ ਇੱਕ ਅਲੱਗ ਹੀ ਹੈ ਦੁਨੀਆ ਤੇ, ਇੱਕ ਵੱਖਰਾ ਜਿਹਾ ਹੀ ਹੈ। ਬੜੇ ਬੜੇ ਕਵਾਲ ਆਏ ਨੇ। ਖੈਰ ਉਹਨਾਂ ਨੂੰ ਆਪਣਾ ਸ਼ਾਗਿਰਦ ਵੀ ਕਹਿੰਦੇ ਨੇ, ਜਿਤਨੇ ਕਵਾਲ ਆਏ ਇਹਨੂੰ ਕਹਿੰਦੇ ਨੇ ਸਾਡੇ ਉਸਤਾਦ ਨੇ ਨੁਸਰਤ ਫਤਿਹ ਅਲੀ ਖਾਨ। ਔਰ ਬਾਜ਼ ਕਵਾਲਾਂ ਨੇ ਆਪਣੇ ਨਾਲ ਫਤਿਹ ਅਲੀ ਖਾਨ ਸਿਰਫ ਇਸ ਕਰਕੇ ਲਵਾਇਆ ਕਿ ਨਿਸਬਤ ਨਾਲ, ਕਿ ਉਹ ਉਹਨਾਂ ਨੂੰ ਇਤਨਾ ਪਸੰਦ ਕਰਦੇ ਨੇ। ਔਰ ਕਹਿੰਦੇ ਸੀ ਕਿ ਸਾਡੀ ਖੁਸ਼ਕਿਸਮਤੀ ਹੁੰਦੀ ਅਗਰ ਜੇ ਉਹਨਾਂ ਦੇ ਅਸੀਂ ਸ਼ਾਗਿਰਦ ਹੁੰਦੇ। ਉਹਨਾਂ ਨੇ ਹਰ ਰਾਗ, ਹਰ ਚੀਜ਼ ਨੂੰ ਇੱਕ ਪ੍ਰੋਪਰ ਤਰੀਕੇ ਨਾਲ ਗਾ ਕੇ ਦੁਨੀਆ 'ਚ ਇੱਕ ਨਾਮ ਬਣਾਇਆ ਹੈ। ਔਰ ਮੈਂ ਬਜ਼ਾਤੇ ਖੁਦ ਬਹੁਤ ਪਸੰਦ ਕਰਨਾ ਹੈ। ਨੁਸਰਤ ਫਤਿਹ ਅਲੀ ਖਾਨ ਤੋਂ ਬਾਅਦ ਮੈਂ ਕੋਈ ਨਹੀਂ ਦੇਖਿਆ ਉਹਨਾਂ ਦੇ ਮੁਕਾਬਲੇ ਦਾ। ਤੁਹਾਡੀ ਗੱਲ ਸਹੀ ਹੈ ਜੀ। ਦੇਖੋ ਜਿਹੜੀ ਰੱਬ ਨਾਲ ਜਿਹੜੀ ਗੱਲ ਹੈ ਜਿਹੜੀ ਕਵਾਲੀ ਦੀ, ਉਹ ਬਹੁਤ ਉਹਨਾਂ ਨੇ ਬਹੁਤ ਵਧੀਆ ਕੀਤੀ। ਮੈਂ ਨਾਲ ਸਾਡੇ ਦੋ ਦੋਸਤ ਨੇ, ਉਹਨਾਂ ਨੂੰ ਵੀ ਜੋੜ ਲਵਾਂ। ਮੁਹੰਮਦ ਸਾਹਿਬ ਤੁਸੀਂ ਸਾਡੇ ਨਾਲ ਹੋ, ਤੁਹਾਡਾ ਕੈਮਰਾ ਤੁਸੀਂ ਆਪਣਾ ਸਹੀ ਜਗ੍ਹਾ ਕਰ ਲਓ। ਮੈਂ ਤੁਹਾਨੂੰ ਵੀ ਨਾਲ ਕੁਇਕਲੀ ਜੋੜ ਲੈਣਾ ਜੀ। ਮੁਹੰਮਦ ਸਾਹਿਬ ਤੁਸੀਂ ਤਿਆਰ ਹੋ ਜਾਓ, ਇਹ ਮੈਂ ਤੁਹਾਨੂੰ ਜੋੜ ਰਿਹਾ ਜੀ। ਹਾਂਜੀ ਮੁਹੰਮਦ ਸਾਹਿਬ ਤੁਸੀਂ? ਮੈਂ ਸਹੀ ਹੋ ਗਿਆ ਜੀ। ਜੀ ਸਤਿ ਸ੍ਰੀ ਅਕਾਲ ਜੀ। ਤੇ ਮੈਂ ਹੁਣ ਸਹੀ ਹੋ ਗਿਆ ਜੀ। ਅੱਛਾ ਅਰੋੜਾ ਸਾਹਿਬ, ਮੈਂ ਸਾਨੂੰ ਸਾਰੇ ਲੋਕ ਦੇਖ ਰਹੇ, ਦੁਨੀਆ ਭਰ ਦੇ ਲੋਕ ਦੇਖ ਰਹੇ ਤੇ ਤੁਹਾਡੀ ਸ਼ਕਲ ਵੀ ਹੈ, ਤੁਹਾਡੀ ਗੱਲ ਵੀ ਹੋ ਸਕੇ ਲਾਈਵ ਵਿੱਚ ਤੇ। ਪਰ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਜੀ। ਆਦਿਲ ਸਾਹਿਬ ਤੁਸੀਂ ਬਣੇ ਰਹੋ। ਸੋ ਅਸੀਂ ਆਦਿਲ ਸਾਹਿਬ ਕਹਿੰਦੇ ਸੀ ਹਾਂਜੀ ਅਰੋੜਾ ਸਾਹਿਬ, ਉਹ ਕਿਸੇ ਮੈਂ ਨਾਲ ਗਿਆ ਜੀ। ਜੀ ਹਾਂਜੀ, ਮੈਂ ਅਰੋੜਾ ਸਾਹਿਬ ਇਹ ਗੱਲ ਇਹ ਕਰਨ ਲੱਗਾ ਸੀ ਕਿ ਤੁਸੀਂ ਅੱਗੇ ਜ਼ਿਕਰ ਕੀਤਾ ਖਾਜਾ ਨਿਜ਼ਾਮੁਦੀਨ ਔਲੀਆ ਸਾਹਿਬ ਦੀ ਦਰਗਾਹ ਦਾ, ਯਾਨੀ ਕਿ ਇਹ ਕਵਾਲੀ ਦੀ ਜਿਹੜੀ ਸਿਨਫ ਹੈ ਇਹ ਸ਼ੁਰੂ ਤੇ ਹੋਈ ਹੈ ਹਜ਼ਰਤ ਅਮੀਰ ਖੁਸਰੋ ਤੋਂ ਜਾਂ ਖਾਜਾ ਨਿਜ਼ਾਮੁਦੀਨ ਔਲੀਆ ਤੋਂ। ਇਹ ਤੇ ਓਵਰਆਲ ਗੱਲ ਆ। ਤੇ ਮੈਂ ਪੁੱਛਣਾ ਇਹ ਸੀ ਵੀ ਪੰਜਾਬੀ ਕਵਾਲੀ ਜਿਹੜੀ ਆ ਇਹ ਕੋਈ ਤੁਸੀਂ ਦੱਸ ਸਕਦੇ ਹੋ ਵੀ ਪੰਜਾਬ ਜਾਂ ਸਾਡੇ ਇਲਾਕੇ ਦੇ ਵਿੱਚ ਜ਼ਿਆਦਾਤਰ ਦੁਆਬੇ ਦੇ ਵਿੱਚ ਹੀ ਕਵਾਲੀ ਦਾ ਸੁਣਿਆ ਸੀ ਇਹ ਰਿਵਾਜ ਪੰਜਾਬੀ ਕਵਾਲੀ ਦਾ, ਇਹ ਕਿੱਥੋਂ ਸ਼ੁਰੂ ਹੋਈ ਤੇ ਕੌਣ ਸੀ ਇਹਦਾ ਬਾਨੀ? ਪੰਜਾਬੀ ਕਵਾਲੀ ਦਾ ਬਾਨੀ ਕੌਣ? ਜੀ ਦੇਖੋ ਜੀ, ਜਿਹੜੇ ਫਤਿਹ ਅਲੀ ਖਾਨ ਸਾਹਿਬ ਤੇ ਅੱਜ ਦੇ ਦੌਰ 'ਚ ਹੋਏ ਨੇ ਨਾ ਜੀ, ਉਹ ਤੇ ਕਵਾਲੀ ਦੇ ਉਸਤਾਦ ਹੋਏ ਨੇ, ਯੂਨੀਵਰਸਿਟੀ ਆ ਕਵਾਲੀ ਦੀ। ਇਹਦਾ ਬਾਨੀ ਕੌਣ ਸੀਗਾ ਪੰਜਾਬੀ ਕਵਾਲੀ ਦਾ? ਜੀ ਖਾਸ ਤੌਰ ਤੇ ਸਾਡੇ ਇਲਾਕੇ ਦੁਆਬੇ ਦੇ ਵਿੱਚ। ਜੀ ਬਿਲਕੁਲ ਜੀ। ਮੈਂ ਇੱਕ ਸੈਕਿੰਡ ਦਿਓ ਜੀ। ਅਲੀ ਮੋਹਸਨ ਸਾਹਿਬ ਦਾ ਮਾਈਕ ਸਾਡੇ ਨਾਲ ਜੁੜ ਚੁੱਕਿਆ ਜੀ। ਅਸੀਂ ਅਲੀ ਮੋਹਸਨ ਸਾਹਿਬ ਜਿੰਨੀ ਦੇਰ ਆਪਣਾ ਕੈਮਰਾ ਦੁਬਾਰਾ ਸੈੱਟ ਕਰਦੇ ਨੇ ਉਹਨੇ ਮੈਨੂੰ ਦੱਸ ਦੇਵਾਂ ਕਿ ਅਸੀਂ ਉਹਨਾਂ ਨੂੰ ਸੁਣ ਸਕਦੇ। ਅਲੀ ਮੋਹਸਨ ਸਾਹਿਬ ਅਸੀਂ ਤੁਹਾਨੂੰ ਵੀ ਦੁਬਾਰਾ ਜੋੜਾਂਗੇ ਕਵਾਲੀ ਨਾਲ ਆਪਣੇ YouTube ਚੈਨਲ ਤੇ। ਸਾਡਾ ਗੁਰਮਿੰਦਰ ਸਿੰਘ ਜੀ ਵੀ ਨੇ, ਉਹ ਮੈਂ ਉਹਨਾਂ ਨੂੰ ਵੀ ਲੈ ਲਵਾਂ ਤੇ ਨਾਲ ਹੀ ਕੁਇਕਲੀ ਤੁਹਾਨੂੰ ਦੱਸ ਦੇਵਾਂ ਕਿ ਕਵਾਲੀ ਜਿਹੜੀ ਹੈ ਜੀ ਓਰੀਜਨਲੀ ਅਰਬੀ ਤੇ ਫਾਰਸੀ ਵਿੱਚ ਸੀ, ਅਰਬੀ ਤੋਂ ਤੁਰਕੀ ਜ਼ੁਬਾਨ ਵਿੱਚ ਵੀ ਹੋਈ। ਪਰ ਜਿਹੜੀ ਹਿੰਦੁਸਤਾਨ ਦੇ ਖਿੱਤੇ ਵਿੱਚ ਜਿਹੜੀ ਕਵਾਲੀ ਸ਼ੁਰੂਆਤੀ ਦੌਰ ਵਿੱਚ ਹੋਈ ਉਹ ਹੋਈ ਹਿੰਦੁਸਤਾਨੀ ਪੂਰਬੀ ਜਿਹੜੀ ਕਵਾਲੀ ਹੈ,
छाप तिलक सब्सिडी मुझसे जी। नैना मिलाए के ਜਿਹੜੀ पूर्वी कवाली है उसकी बड़ी जी। मिसाल है ओरिजिनल कवाली ਦੀ ਉਸ ਤੋਂ ਬਾਅਦ हैदराबाद ਵਿੱਚ ਜਾਨੀ ਬਾਬੂ ਕਵਾਲ ਲੈ ਗਏ ਉਹਨਾਂ ਨੇ हैदराबादी तरीके ਦੀ कवाली ਕੀਤੀ ਜਾਨੀ ਬਾਬੂ ਕਵਾਲ ਨੇ ਪਰ ਜਿਹੜੀ ਪੰਜਾਬੀ ਕਵਾਲੀ ਹੈ ਇਸ ਦੇ ਬਾਨੀ ਇਹ ਨਹੀਂ ਕਹਿ ਸਕਦੇ ਕਿ ਨੁਸਰਤ ਸਾਹਿਬ ਨੇ ਕਿਉਂ ਕਵਾਲੀ ਉਸ ਤੋਂ ਪਹਿਲਾਂ ਪੰਜਾਬੀ ਵਿੱਚ ਹੋ ਰਹੀ ਸੀ ਇਹਨੂੰ ਕੁਝ ਹਿੰਦੂ ਕਵਾਲ ਵੀ ਕਰ ਰਹੇ ਸਨ ਕੁਝ ਮੁਸਲਮਾਨ ਕਵਾਲ ਵੀ ਕਰ ਰਹੇ ਸਨ ਜੇ ਸਹੀ ਮੈंने ਦੇਖਿਆ ਜਾਏ ਤਾਂ ਵਡਾਲੀ ਉਸਤਾਦ ਪੂਰਨ ਸਾਹਿਬ ਪੂਰਨ ਚੰਦ ਵਡਾਲੀ ਪਿਆਰੇ ਲਾਲ ਵਡਾਲੀ ਇੱਕ ਕਵਾਲੀ ਬੜੀ ਖੂਬ ਕਵਾਲੀ ਕਰਦੇ ਰਹੇ ਨੇ ਸੋ ਬੰਜਾਰੇ ਪਰਿਵਾਰ ਦੇ ਨੇ ਕਵਾਲੀ ਕਰਦੇ ਨੇ ਕਵਾਲੀ ਪੰਜਾਬੀ ਕਵਾਲੀ ਦਾ ਇਹ ਬਾਣੀ ਜਿਹੜਾ ਇਹ ਕਹਿਣਾ ਕਿ ਫਲਾਂ ਸ਼ਖਸ ਇਸ ਦਾ ਬਾਣੀ ਹੈ ਇਹ ਬੜਾ ਮੁਸ਼ਕਲ ਹੈ ਪਰ ਇੰਨਾ ਜ਼ਰੂਰ ਮੈਂ ਤੁਹਾਨੂੰ ਕਹਿ ਸਕਦਾ ਵਾਂ ਕਿ ਪੰਜਾਬੀ ਕਵਾਲੀ ਅੱਜ ਦੀ ਨਹੀਂ ਇਹ ਕਈ ਸੌ ਸਾਲ ਪੁਰਾਣੀ ਹੋ ਚੁੱਕੀ ਹੈ ਕਵਾਲੀ ਇਹ ਮੈਂ ਤੁਹਾਨੂੰ ਦਾਅਵੇ ਨਾਲ ਗੱਲ ਕਹਿ ਸਕਦਾ ਤੁਹਾਡੇ ਦੋਸਤੋ ਸਾਡੇ ਦੋਸਤੋ ਲੇਕਿਨ ਦੀਨਾ ਕਵਾਲ ਤੇ ਕੋਈ ਜ਼ਿਆਦਾ ਪੁਰਾਣਾ ਨਹੀਂ ਹੋਇਆ ਜੀ ਸਾਡੇ ਨਾਲ ਨੇ ਮੈਂ ਆਦਲ ਸਾਹਿਬ ਤੁਹਾਡੇ ਗੱਲ ਤਾਂ ਕਰਨੀ ਸੀ ਪਰ ਗੱਲਾਂ ਜੇ ਗੱਲਾਂ ਸੀ ਤੇ ਫਿਰ ਮੋਹਸਿਨ ਸਾਹਿਬ ਦੀ ਅਸੀਂ ਕਵਾਲੀ ਨਹੀਂ ਸੁਣ ਸਕਾਂਗੇ ਤੇ ਮੈਂ ਅੱਜ ਵਾਸਤੇ ਮਾਜ਼ਰਤ ਚਾਹਨਾ ਮੈਂ ਫਿਰ ਜਦੋਂ ਅਗਲੀ ਵਾਰ ਥੋੜੀ ਜਿਹੀ ਤੁਹਾਨੂੰ ਫਿਰ ਗੱਲ ਕਰਾਂਗਾ ਜੀ ਨਹੀਂ ਕੋਈ ਗੱਲ ਨਹੀਂ ਤੁਸੀਂ ਕਰੋ ਆਪਣਾ ਕੰਮ ਜੀ ਤੁਸੀਂ ਸਾਡੇ ਨਾਲੋਂ ਤੁਸੀਂ ਬੜੇ ਤੁਹਾਡੇ ਨਾਲ ਕੁਇਕਲੀ ਗੱਲ ਕਰ ਲੈਂਦੇ ਆ ਤੇ ਨਾਲ ਹੀ ਮੈਂ ਤੁਹਾਨੂੰ ਮੋਹਸਿਨ ਸਾਹਿਬ ਨੂੰ ਵੀ ਐਡ ਸਟ੍ਰੀਮ ਵਿੱਚ ਐਡ ਕਰ ਰਿਹਾ ਮੋਹਸਿਨ ਸਾਹਿਬ ਤੁਸੀਂ ਸਾਡੇ ਨਾਲ ਆ ਜਾਓ ਜੀ ਤੇ ਅਸੀਂ ਗੁਰਮਿੰਦਰ ਜੀ ਦੀ ਗੱਲ ਤੋਂ ਬਾਅਦ ਫਿਰ ਤੁਹਾਡਾ ਕਵਾਲੀ ਫਿਰ ਸ਼ੁਰੂ ਕਰਾਂਗੇ ਜੀ ਹਾਂਜੀ ਗੁਰਮਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅਰੋੜਾ ਜਿੱਦਾਂ ਹੁਣ ਇਹ ਪੁੱਛ ਰਹੇ ਸੀ ਕਿ ਪੰਜਾਬ 'ਚ ਕਵਾਲੀ ਕਿੱਦਾਂ ਹੈ ਜਿੱਦਾਂ ਹੁਣ ਬਾਬਾ ਫਰੀਦ ਹੋਏ ਬੁੱਲੇ ਸ਼ਾਹ ਹੋਏ ਉਹਨਾਂ ਦੇ ਥਰੂ ਵੀ ਇਹ ਚੀਜ਼ ਪੰਜਾਬ 'ਚ ਆਈ ਹੈ ਜੀ ਦੇਖੋ ਜੀ ਜਿਹੜੀ ਉਹਨਾਂ ਨੇ ਲਿਖਿਆ ਜਿਹੜਾ ਉਹਨਾਂ ਦਾ ਹੋਇਆ ਜਿਹੜੀ ਪਰ ਉਹਨਾਂ ਨੇ ਕਵਾਲੀ ਗਾਈ ਨਹੀਂ ਗਾਇਆ ਉਹਨਾਂ ਨੇ ਹਾਂਜੀ ਗਾਉਣ ਜਿਹੜਾ ਹੈ ਰੱਬ ਉਹ ਉਹਨਾਂ ਦੇ ਨਾਂ ਨਾਲ ਨਹੀਂ ਜੁੜਦਾ ਗਾਉਣ ਜਿਹੜੇ ਗਾਉਣ ਵਾਲੇ ਜਿਹੜੇ ਕਵਾਲ ਜਿਹੜੇ ਬੋਲ ਜਿਹੜੇ ਨੇ ਇਹ ਬਿਲਕੁਲ ਸਹੀ ਅੱਛਾ ਅਸਲ 'ਚ ਕਵਾਲੀ ਇਹ ਸੀ ਕਿ ਰੱਬ ਦੀ ਉਤਸਵ ਸੀ ਰੱਬ ਦੀ ਬੰਦਗੀ 'ਚ ਗਾਈ ਜਾਂਦੀ ਅੱਜ ਕੱਲ ਤਾਂ ਲੋਕੀ ਨੂੰ ਮਾਡਰਨ ਤਰੀਕੇ 'ਚ ਇਸ਼ਕ ਮੁਸ਼ਕੀ ਲੈ ਗਏ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਜੀ ਰੱਬ ਦੀ ਹੀ ਗੱਲ ਹੈ ਜੀ ਤੁਸੀਂ ਬਿਲਕੁਲ ਕੋਈ ਸ਼ੱਕ ਨਹੀਂ ਹੈ ਜੀ ਤੁਸੀਂ ਅਸੀਂ ਚਾਹੁੰਦੇ ਤਾਂ ਇਹੀ ਆ ਕਿ ਅਸੀਂ ਸਾਰੇ ਹੀ ਰੱਬ ਦੀ ਗੱਲ ਕਰੀਏ ਆਪਣੇ ਤਰੀਕੇ ਨਾਲ ਗੱਲ ਕਰੀਏ ਤੇ ਚੰਗੇ ਤਰੀਕੇ ਨਾਲ ਸੁਣੀਏ ਗੁਰਮਿੰਦਰ ਜੀ ਬਹੁਤ ਸ਼ੁਕਰੀਆ ਮੋਹਸਿਨ ਸਾਹਿਬ ਸਾਡਾ ਦੇਰ ਰਾਤ ਸਾਡੇ ਨਾਲ ਗਾਣ ਵਾਸਤੇ ਬੈਠੇ ਤੇ ਤੁਸੀਂ ਮੇਰੀ ਜਦੋਂ ਸਾਡੇ ਦੋਸਤ ਵੀ ਸਾਡੇ ਨਾਲ ਜੁੜੇ ਨੇ ਅਸੀਂ ਕਿਉਂ ਨਾ ਉਹਨਾਂ ਨਾਲ ਦੁਬਾਰਾ ਕਰੀਏ ਜੀ ਸੋ ਮੋਹਸਿਨ ਸਾਹਿਬ ਬਹੁਤ ਸ਼ੁਕਰੀਆ ਜੀ ਤੁਸੀਂ ਇੱਕ ਵਾਰ ਫਿਰ ਸਾਡੇ ਨਾਲ ਜੁੜੇ ਹੋ ਮੋਹਸਿਨ ਸਾਹਿਬ ਜੀ ਪਹੁੰਚ ਰਹੀ ਤੇ ਦੱਸੋ ਜੀ ਹੁਣ ਕੀ ਸੁਣਾਉਣ ਲੱਗੇ ਹੋ ਜੀ जी जनाब तो पहले तो मैं दोस्तों को कहूँगा जरा थोड़ा सा मेरा कनेक्शन हो गया प्रॉब्लम तो इंशाल्लाह आप हाँ जी कनेक्शन जरा प्रॉब्लम हो गया तो ताड़ी दोबारा आने से सुनाना है तुहानू लाडी साईं दा ना कलाम जेडे इंडिया च है लाडी साईं सरकार दा तुहानू सुना रहे कलाम जो जरा वापस ਤੇ 4 ਮਿੰਟ ਦਾ ਆਪਣਾ जी ते जेडे दोस्त ने अपने मेरे है ने इंडिया च भी मेरे काफी 4-5 दोस्त ने इंडिया च ਤੇ ਉਹ ਵੀ ਬੜੇ ਅੱਛੇ ਨੇ ਬੜੇ ਉਹਨਾਂ ਤੋਂ ਪਿਆਰ ਮਿਲਿਆ ਤੇ ਉਸ ਤਰ੍ਹਾਂ ਹੀ ਬਹੁਤ ਅੱਛਾ ਲੱਗਦਾ ਹੈ ਇੰਡੀਆ ਦੇ ਜਿਹੜੇ ਆਪਣੇ ਦੋਸਤ ਸਿੱਖ ਭਰਾ ਨੇ ਦੋਸਤ ਨੇ ਆਪਣੇ ਸਾਰੇ ਬਹੁਤ ਅੱਛਾ ਉਹਨਾਂ ਨਾਲ ਗੱਲਬਾਤ ਕਰਕੇ ਲੱਗਦਾ ਬੜੇ ਅੱਛੇ ਤਬੀਅਤ ਦੇ ਬੜੇ ਅੱਛੇ ਲੋਕ ਨੇ तो इंशाल्लाह ताला अगो वे ताना मारे ने मुलाकात कराई तुसी मैं लाइव ले आयो बहुत शुक्रिया पहले तो मैं ताड़ा करांगा कि तुसी दोस्तां तक मेरा पैगाम कवाली वगैरह पहुंचा रहे हो ते इंशाल्लाह ताला जेडे दोस्तां दी फरमाइशां रह गईयां ने वो इंशाल्लाह ताला नेक्स्ट बार जदों मैं हाजिर होवांगा तारी खिदमत च तो इंशाल्लाह ताला जेडे भी दोस्त रह गए ने फरमाइशां ले हुण तुहानू लाडी साईं दा कलाम सुनावांगे ते इहदे बाद इंशाल्लाह ताला तुहानू धमाल सुनावांगे लाल शहबाज कलंदर दी आखिरी ਇਹ ਤੁਹਾਡੇ ਜ਼ਰਾ ਕਾਬਿਲ ਸਮਾਤ ਹੈ ਵੇ ਲਾਡੀ ਸਾਈਂ ਦਾ ਕਲਾਮ ਅਜਾ ਕੋਲੇ ਤੇ ਇਹਨਾਂ ਦੋਵਾਂ ਦੇ ਦਰਮਿਆਨ ਇੱਕ ਫਰਮਾਇਸ਼ ਮੇਰੀ ਵੀ ਪੂਰੀ ਕਰ ਦੇਣਾ सांसों की माला पे सिमरू में पी का नाम एक फरमाइश वो मेरी पूरी कर देना दो कोई ना उस तो बाद ਤੁਸੀਂ ठीक है चलो चलो पहले ਤੁਹਾਨੂੰ सांसों की माला सुना देने जनाब जी बहुत पहले सांसों की माला मेहरबानी जी ਇਹ ਵੀ ਸਾਡੇ ਦੋਸਤ ਦੀ ਫਰਮਾਇਸ਼ ਹੈ ਜੀ ਮੈਂ ਇਸ ਨਹੀਂ ਜਨਾਬ ਫਿਰ ਸਾਡੇ ਵੱਡੇ ਹੋ ਸੀ ਜਦੋਂ ਪਹਿਲੇ ਤੁਹਾਡੀ ਸੁਣ ਲਈ ਕਿਉਂਕਿ ਤੁਸੀਂ ਸਾਨੂੰ ਮੌਕਾ ਦਿੱਤਾ ਮਿਹਰਬਾਨੀ ਜਨਾਬ ਬਹੁਤ ਮਿਹਰਬਾਨੀ थैंक यू जी मेहरबानी ताड़ी जनाब मेहरबानी
प्रीतम हम तुम एक है, जो कहन सुनन में दो मन को मन से तो है, जो दो मन कभी ना हो मन से सांसों की माला पे, सांसों की माला पे सिमरू मैं सांसों की माला पे सिमरू मन की मैया मूर्ति देवल की सांसों की माला सिमरू सांसों की माला पे सिमरू मैं ठिकाना ठिकाना की माला पे सांसों की माला पे, सांसों की माला पे सिमरू मैं ठिकाना। साधी सागा मा पागा पागा मा दे गा रे नी दे सा, सांसों की माला सांसों की माला सांसों की माला सांसों की माला पे जीवन का सिंगार है प्रीतम, जीवन का सिंगार है प्रीतम, मांगता है से तू ओ अपने आप से बातें करके हो गई मैं बदनाम, सांसों की माला पे सिमरू मैं ठिकाना सांसों की माला पे सिमरू मैं राम भिका मन की मैं जानू ओ जीवन का सिंगार है प्रीतम, जीवन का सिंगार है प्रीतम, ओ मांग कैसे तू जब ते आप बनी मैं पे सिमरू मैं वाह जी वाह, वाह जी वाह, वाह जी वाह, बहुत खूब, बहुत खूब, बहुत मजा आया। ਤੇ ਇੱਕ ਵਾਰ ਫਿਰ ਜਿਵੇਂ ਕਹਿਣਾ ਜੀ ਤੁਸੀਂ ਰੂਹ ਨਾਲ ਲਗਾਇਆ, ਸੁਣਨ ਦਾ ਵੀ ਮਜ਼ਾ ਆਇਆ। ਮੈਨੂੰ ਲੱਗਦਾ ਕਿ ਸਾਰੇ ਦੋਸਤਾਂ ਨੇ ਵੀ ਇਹਦਾ ਮਜ਼ਾ ਲਿਆ। ਬਹੁਤ ਸਾਰੇ ਦੋਸਤ ਸਾਡੇ ਨਾਲ ਇੱਕ ਵਾਰ ਫਿਰ ਜੁੜੇ ਨੇ, ਸਾਰਿਆਂ ਨੂੰ ਇੱਕ ਵਾਰ ਫਿਰ ਰਿਕੁਐਸਟ ਕਰ ਦੇਵਾਂ, ਜੇ ਤੁਸੀਂ ਸਾਡੇ ਨਾਲ ਜੁੜੇ ਹੋ, ਤੁਸੀਂ ਚਾਹਦੇ ਕਿ ਤੁਹਾਡੇ ਹੋਰ ਦੋਸਤ ਵੀ ਇਸ ਦਾ ਮਜ਼ਾ ਲੈਣ, ਇਹਨੂੰ ਆਪਣੇ ਸਾਰੇ ਫੇਸਬੁੱਕ ਪੇਜਸ ਤੇ ਵੀ ਸ਼ੇਅਰ ਕਰ ਦਿਓ ਜੀ। ਆਦਿਲ ਰਜ਼ਾ ਸਾਹਿਬ ਕਹਿੰਦੇ ਚੋਇਸ ਅੱਛੀ ਹੈ ਅਰੋੜਾ ਸਾਹਿਬ, ਬਿਲਕੁਲ ਜੀ ਚੋਇਸ ਅੱਛੀ ਹੈ, ਇਸ ਅੱਛੇ ਲੋਕਾਂ ਦੇ ਨਾਲ ਜੁੜੇ ਆ। ਮੋਹਸਨ ਸਾਹਿਬ ਸਾਡੇ ਨਾਲ ਜੁੜੇ ਨੇ, ਸਾਨੂੰ ਇਸ ਗੱਲ ਦੀ ਖੁਸ਼ੀ ਹੈ। फैजल मदीन साहब कह रहे हैं वेरी नाइस, ਤੁਹਾਨੂੰ ਪਸੰਦ ਕੀਤਾ ਜਾ ਰਿਹਾ ਹੈ ਜੀ ਹਰ ਪਾਸੇ। ਰਵਿੰਦਰ ਸਿੰਘ ਲੋਟੇ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਵੀ ਕੀਤਾ, ਵੀ ਸੁਣਾਓ ਜੀ, ਪਹਿਲਾਂ ਵੀ ਸੁਣਾਇਆ, ਦੁਬਾਰਾ ਵੀ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਇੱਕ ਵਾਰ ਫਿਰ ਮੈਂ ਤੁਹਾਡੇ ਹਵਾਲੇ ਕਰ ਰਿਹਾ ਜੀ ਮਾਈਕ, ਤੁਸੀਂ ਜੋ ਕੁਝ ਸੁਣਾਉਣਾ ਚਾਹੋ ਹੁਣ ਇੱਕ ਵਾਰ ਫਿਰ ਤੁਹਾਡੇ ਹਵਾਲੇ ਮਾਈਕ ਕਰ ਰਹੇ ਹਾਂ ਮੋਹਸਨ ਸਾਹਿਬ। हाँ जी जी जनाब, हम ਤੁਹਾਨੂੰ ਸੁਣਾ ਰਹੇ हैं ਲਾਡੀ ਸਾਈਂ
द एटम मेरे इंडिया माशाल्लाह उत्थे काफी माशाल्लाह दोस्त ने अपने लाडी साईं दे ते उन्हां लई मैं एक मिनट सरकार जरा पानी पी लिया, जरा पानी से पी के जरूर की जरूर तो पानी बनता जी पीना बिल्कुल गर्मियों दिनों में ਤੁਸੀਂ अरोड़ा साहब कबाल साहब दरवेश पीपल बिल्कुल सही कहा, दरवेश लोग सी दरवेश लोग ने जो इस स्टेट से गाया जाता सी बिल्कुल जी लोग गल पहुंच जावे लोगों तक ये गल हुंदी सी। और पंजाब के संगीत घराने की गल कर रहे जी, बिल्कुल पंजाब कबाल बहुत सारे दिल्ली घराने के बच्चे मन्ने जाते हैं कबाल लोग। हालांकि इस पटियाला घराना, सहारनपुर घराना, नौशहरा, नंगली घराना बहुत सारे पंजाब के घराने ने, पर ज्यादातर जिहड़े ने कबाल जिहड़े दिल्ली घराने दे नाल ताल्लुक मन्निया जाता है जी। जिले ने पानी पीते रहे अभी गल करते रहिए, कवाली थोड़ी जी गल करते रहांगे, उस में फिर अपने जोड़ लवांगे जो पानी पी लेंदे ने ते तुहाडी दोस्तां दी गल्लां पढ़दे ने। लंडन ओंटारियो तो सुन रहे हैं जी रणदीप सिंह मांगट जी, बहुत जी मेरे गुआढ़ तो सिर्फ 200 किलोमीटर दूर, 200 किलोमीटर गुआढ़ तो सुन रहे हो जी। कनाडा से भी गुआढ़ी सी मानते हैं जी, बहुत शुक्रिया जी। तो दोस्तों तुसीं साडे नाल जुड़े हो, करीब जुड़े तो 1.5 घंटा हो चुके, ਅਸੀਂ कोशिश करेंगे ज्यादा तो ज्यादा तुहाडे नाल गल कर सकीए, तुहाडे नाल ज्यादा तो ज्यादा गल कर पाईए। जिन्हों तो साडे कवाल विच पानी पी गए मोहम्मद साहब ने साडे नाल एक कुछ नहीं गल कर रहे हैं, बड़ी मुख्तसर जी गल करांगे ताकि कवाली सुन सकी। जनाब की हाल है जी, की कहना चाहोगे फिरदौस, की कहना साडे नाल हो नहीं कर रहे तो फिर ऐड कर रहे हैं जी। रविंदर सिंह जी दसो जी की कहना चाहोगे? रविंदरजीत सिंह जी मेरी गल सुन सकते हो जी? अच्छा जी, रविंदरजीत सिंह जी तुहाडे तक मेरी आवाज नहीं पहुंच रही, मैं तुहानू भी इत्थों हटा देना जी स्ट्रीम तो। मोहम्मद साहब तो असीं मैंने हुण देख लिया जी, हुण जोड़ लिया जी नाल मोहम्मद साहब तो जी। मतलब दो चीजें तुहाडी ऑन ने, तुहाडे 2 टेलीविजन या 2 मोबाइल ऑन ने, वालेकुम अस्सलाम जनाब, वालेकुम अस्सलाम, सत श्री अकाल जी। जी सत श्री अकाल मेरे वीर, सत श्री अकाल जी, सत श्री अकाल जी, सत श्री अकाल। अरोड़ा साहब की हाल है? माशाल्लाह माशाल्लाह, बड़ी महफिल सजाई है। लाडी साईं दा कलाम ले आ रहे हैं ते जेड़े जेड़े उत्थे करवांदे ने प्रोग्राम इंडिया च भी, ते उन्हां लई खास मैं लाडी साईं दा कलाम लेके आया ते लाडी साईं दा कलाम तानू सुना रहे हैं। लाडा साईं मुर्शद सोना, लाडा साईं मुर्शद सोना, सब दे कर्म कमावे, सब दे कर्म कमावे। ओ लाडा साईं मेरा मुर्शद सोना, ओ लाडा साईं मेरा मुर्शद सोना, लाडा साईं मेरा मुर्शद सोना, करम तार चढ़िया साईं मेरा मुर्शद सोना, करम तार चढ़िया करम तार चढ़िया मेरा मुर्शद
शद सोना करे आए सवाली तू मोड़ता नहीं करे आए सवाली तू मोड़ता नहीं आए सवाली तू मोड़ता नहीं जिदी मां पड़ता उन छोड़ता नहीं साडे साथ तेरा शद सोना करे साडे साथ तेरा शद सोना करे साडे साथ तेरा शद सोना ਸਾਡੀ ਸੱਚ ਮੋਹਸਨ ਸਾਹਿਬ ਬਾਹਰ ਚਲੇ ਗਏ ਨੇ ਜੀ, ਉਹਨਾਂ ਦੀ ਗੱਲ ਅਸੀਂ ਕਰ ਨਹੀਂ ਪਾ ਰਹੇ ਹਾਂ ਜੀ। ਉਹਨਾਂ ਦੀ ਉਹ ਅਲੀ ਮੋਹਸਨ ਸਾਹਿਬ ਦਾ ਫਿਰ ਇੱਕ ਵਾਰ ਜੋੜਨ ਦੀ ਕੋਸ਼ਿਸ਼ ਕਰਾਂਗਾ ਜੀ, ਜਿਹੜੇ ਜਦੋਂ ਮਾਈਕ ਆਪਣਾ ਸੈੱਟ ਕਰਦੇ ਨੇ। ਬਹੁਤ ਗੈਰੀ ਚੰਦਰ ਜੀ ਪੁੱਛ ਰਹੇ ਜੁਗਨੀ ਕਵਾਲੀ ਚ ਹੈਗੀ? ਨਹੀਂ ਜੀ, ਜੁਗਨੀ ਕਵਾਲੀ ਦਾ ਹਿੱਸਾ ਨਹੀਂ, ਜੁਗਨੀ ਨਹੀਂ ਸੁਣਾ ਸਕਦੇ, ਜੁਗਨੀ ਕਵਾਲੀ ਦਾ ਹਿੱਸਾ ਨਹੀਂ। ਆਦਿਲ ਰਜ਼ਾ ਪੁੱਛ ਰਹੇ ਕੀ ਹੋਇਆ ਜੀ, ਉਹਨਾਂ ਦੇ ਮੈਨੂੰ ਲੱਗਦਾ ਮਾਈਕ ਦੀ ਥੋੜੀ ਜਿਹੀ ਦਿੱਕਤ ਆ ਗਈ, ਉਹ ਫਿਰ ਰੀਐਡਜਸਟ ਕਰ ਰਹੇ ਨੇ। ਜਿਵੇਂ ਰੀਐਡਜਸਟ ਕਰਦੇ ਨਾਲ ਉਹਨਾਂ ਨੂੰ ਦੁਬਾਰਾ ਜੋੜਦੇ ਆ। ਰਵਿੰਦਰ ਜੀ ਤੁਸੀਂ ਇੱਕ ਵਾਰ ਫਿਰ ਸਾਡੇ ਨਾਲ ਜੁੜੇ ਹੋ। ਰਵਿੰਦਰ ਜੀ ਕੁਇਕਲੀ ਆਪਣੀ ਗੱਲ ਕਰੋ, ਫਿਰ ਮੈਂ ਮੋਹਸਨ ਸਾਹਿਬ ਨੂੰ ਜੋੜਾਂਗਾ ਨਾਲ। ਸਤਿ ਸ੍ਰੀ ਅਕਾਲ ਜੀ ਰੋੜਾ ਸਾਹਿਬ ਜੀ। ਤੁਹਾਡੀ ਆਵਾਜ਼ ਡਬਲ ਹੋ ਕੇ ਆ ਰਹੀ ਹੈ, ਤੁਸੀਂ ਦੋ ਡਿਵਾਈਸਿਸ ਤੇ ਨਹੀਂ ਹੋ? ਹੁਣ ਦੇਖੋ ਤਾਂ ਜੀ, ਹੁਣ ਠੀਕ ਹੈ ਜੀ? ਹਾਂਜੀ ਹੁਣ ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ ਰੋੜਾ ਸਾਹਿਬ। ਜੀ ਸਤਿ ਸ੍ਰੀ ਅਕਾਲ ਰੋੜਾ ਸਾਹਿਬ, ਮੈਂ ਕਮੈਂਟ ਦੇ ਵਿੱਚ ਵੀ ਕੀਤਾ, ਕਵਾਲੀ ਥੋੜੀ ਜਿਹੀ ਹਾਈ ਵੋਲਿਊਮ ਚ ਉੱਚੀ ਸੁਰਾਂ ਵਿੱਚ ਗਾਈ ਜਾਂਦੀ ਹੈ ਨਾ ਜੀ। ਜੀ ਤੇ ਕੀਰਤਨ ਆਪਣੇ ਸਹਿਜ ਵਿੱਚ ਹੈ ਨਾ ਜੀ, ਲਗਭਗ ਸਪਿਰਚੁਅਲੀ ਆ ਦੋਨੋਂ ਚੀਜ਼ਾਂ ਜੀ। ਜੀ ਜੀ ਜਿਹੜਾ ਕੀਰਤਨ ਦੇ ਬਾਰੇ ਐਕਸਪਲੇਨ ਕਰੋਗੇ ਜੀ? ਗੱਲ ਕਰ ਲਵਾਂ ਜੀ, ਮੈਂ ਅਲੀ ਮੋਹਸਨ ਸਾਹਿਬ ਨੂੰ ਨਾਲ ਜੋੜਦਾ। ਕੀਰਤਨ ਦੇ ਵਿੱਚ ਜੇ ਤੁਸੀਂ ਭਾਈ ਦਿਲਬਾਗ ਸਿੰਘ ਗੁਲਬਾਗ ਸਿੰਘ ਨੂੰ ਕਦੀ ਸੁਣੋ ਤੇ ਉਹਨਾਂ ਦਾ ਜਿਹੜਾ ਅੰਦਾਜ਼ ਹੈ ਗੱਲ ਕਰਨ ਦਾ, ਉਹ ਜਿਹੜੀ ਜਿਸ ਵਿੱਚ ਉਹ ਸ਼ਬਦ ਰੱਖਦੇ ਨੇ, ਉਹ ਬਿਲਕੁਲ ਕਵਾਲੀ ਦਾ ਅੰਗ ਉਸ ਵਿੱਚ ਨਜ਼ਰ ਆਏਗਾ। ਅਲੱਗ-ਅਲੱਗ ਲੋਕਾਂ ਦੇ ਪਰਫਾਰਮੈਂਸ ਅਲੱਗ-ਅਲੱਗ ਤਰੀਕੇ ਨੇ। ਸੋ ਪਰ ਜਿਹਨੇ ਰਾਗ ਵਿੱਚ ਹੈ ਉਹ ਗੱਲ ਸੱਚੀ ਹੈ, ਉਹ ਗੱਲ ਲੋਕਾਂ ਦੇ ਦਿਲ ਤੱਕ ਪਹੁੰਚਦੀ ਹੈ। ਰਵਿੰਦਰ ਜੀ ਤੁਹਾਡੀ ਆਬਜ਼ਰਵੇਸ਼ਨ ਬਿਲਕੁਲ ਸਹੀ ਹੈ, ਉਸ ਲਈ ਬਹੁਤ ਸ਼ੁਕਰੀਆ। ਨਾਲ ਹੀ ਸੁਭਾਨੀ ਗੁੱਜਰ ਸਾਹਿਬ ਨੂੰ ਜੋੜ ਰਹੇ। ਸੁਭਾਨੀ ਗੁੱਜਰ ਸਾਹਿਬ ਤੁਹਾਨੂੰ ਜੋੜਨ ਲੱਗਾ, ਤੁਹਾਡਾ ਵੀ ਗੱਲ ਕਰ ਲਈਏ। ਮੋਹਸਨ ਸਾਹਿਬ ਅਜੇ ਮਾਈਕ ਸੈੱਟ ਕਰ ਰਹੇ ਨੇ, ਮੈਂ ਦੇਖ ਸਕਦਾ, ਤੇ ਜਿਹਦੇ ਨੂੰ ਮਾਈਕ ਸੈੱਟ ਹੁੰਦਾ ਹੈ, ਕੈਮਰਾ ਸੈੱਟ ਹੁੰਦਾ ਹੈ। ਗੁੱਜਰ ਸਾਹਿਬ ਕੀ ਹਾਲ ਹੈ ਜੀ? ਗੁੱਜਰ ਸਾਹਿਬ ਮੇਰੀ ਆਵਾਜ਼ ਨਾਲ ਤੁਸੀਂ ਪਹੁੰਚ ਗਏ, ਤੁਸੀਂ ਵੀ ਗੱਲ ਕਰ ਲਵੋ। ਨਾਲ ਹੀ ਮੁਹੰਮਦ ਸਾਹਿਬ ਤੁਸੀਂ ਵੀ ਹੈਗੇ ਹੋ, ਮੈਂ ਤੁਹਾਨੂੰ ਵੀ ਨਾਲ ਜੋੜ ਰਿਹਾ ਜੀ ਕੁਇਕਲੀ। ਮੁਹੰਮਦ ਸਾਹਿਬ ਤੁਹਾਡੇ ਤੱਕ ਗੱਲ ਪਹੁੰਚ ਜਾਏ, ਤੁਸੀਂ ਗੱਲ ਕਰ ਰੱਖੋ ਜੀ, ਫਿਰ ਮੈਂ ਹੋਰ ਦੋਸਤਾਂ ਨਾਲ ਗੱਲ ਕਰਾਂਗਾ ਜੀ। ਜਨਾਬ ਤੁਸੀਂ ਮੇਰੀ ਗੱਲ ਸੁਣ ਸਕਦੇ? ਮੁਹੰਮਦ ਸਾਹਿਬ ਜ਼ਰੂਰ ਗੱਲ ਕਰੋ। ਤੁਸੀਂ ਦੋ ਡਿਵਾਈਸਿਸ ਤੇ ਹੋ ਮੁਹੰਮਦ ਸਾਹਿਬ, ਦੋ ਡਿਵਾਈਸਿਸ ਹੋਣਗੇ, ਦੋ ਤੁਸੀਂ ਮੋਬਾਈਲ ਆਨ ਕੀਤੇ ਹੋਣਗੇ, ਗੱਲ ਨਹੀਂ ਪਹੁੰਚੇਗੀ। ਜਿਸ ਮੋਬਾਈਲ ਤੇ ਗੱਲ ਕਰਦੇ ਹੋ ਉਹ ਰੱਖੋ, ਆਨ ਦੂਜਾ ਬੰਦ ਕਰ ਦਿਓ ਜੀ। ਰਵਿੰਦਰ ਜੀ ਤੁਸੀਂ ਹੋਰ ਕੀ ਕਹਿਣਾ ਚਾਹੋਗੇ? ਰਵਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਜੀ ਉਹੀ ਜੋ ਮੈਂ ਗੱਲ ਕਹਿਣੀ ਚਾਹ ਰਿਹਾ ਸੀ ਉਹ ਮੈਂ ਕਰ ਦਿੱਤੀ ਹੈ ਜੀ। ਹੋਰ ਤਾਂ ਮੈਂ ਸੁਣਨਾ ਹੀ ਸੀਗਾ ਤੁਹਾਡੇ ਕੋਲੋਂ, ਤੁਹਾਡਾ ਕੀ ਓਪੀਨੀਅਨ ਹੈ ਜੀ? ਤੁਹਾਨੂੰ ਸੁਣਾਉਂਦੇ ਆ ਜੀ। ਅਲੀ ਮੋਹਸਨ ਸਾਹਿਬ ਨੂੰ ਨਾਲ ਜੋੜਦੇ, ਤੁਹਾਨੂੰ ਸੁਣਾਵਾਂਗੇ ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਜੀ। ਅੱਛਾ ਜੀ, ਅਲੀ ਮੋਹਸਨ ਸਾਹਿਬ ਨੂੰ ਨਾਲ ਜੋੜ ਲੈਂਦੇ ਜੀ। ਉਹ ਦੁਬਾਰਾ ਇੱਕ ਵਾਰ ਆ ਗਏ ਨੇ ਜੀ, ਉਹਨਾਂ ਮਾਈਕ ਹੋ ਗਿਆ ਸੈੱਟ, ਲੱਗਦਾ ਦੁਬਾਰਾ ਆ ਗਏ ਨੇ ਜੀ। ਅਸੀਂ ਉਹਨਾਂ ਨੂੰ ਜੋੜ ਰਹੇ ਹਾਂ। ਮੈਂ ਦੇਖ ਸਕਦਾ ਜੀ ਕਿਉਂਕਿ ਤੁਸੀਂ ਮਾਈਕ ਸੈੱਟ ਕਰਦੇ ਹੋ, ਮੈਂ ਇਸ ਕਰਕੇ ਤੁਹਾਨੂੰ ਨਹੀਂ ਲਿਆਂਦਾ ਦੁਬਾਰਾ ਕੈਮਰੇ ਤੇ। ਤੁਸੀਂ ਮਾਈਕ ਜੋ ਸੈੱਟ ਕਰ ਰਹੇ ਹੁੰਦੇ ਤਾਂ ਅਸੀਂ ਕਹਿੰਦੇ ਤਿਆਰੀ ਮੁਕੰਮਲ ਹੋਈ ਫੇਰ ਹੀ ਲੈ ਕੇ ਆਈਏ। ਮੁਹੰਮਦ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਤੁਸੀਂ ਗੱਲ ਆਪਣੀ ਰੱਖ ਲਵੋ ਤੇ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਕੋਲ ਕਲਾਮ ਸੁਣਾਂਗੇ ਜੀ ਮੋਹਸਨ ਸਾਹਿਬ ਕੋਲੋਂ। ਜੀ ਮੁਹੰਮਦ ਸਾਹਿਬ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਤੁਹਾਡਾ ਇੰਟਰਨੈਟ ਤੇ ਕਰਕੇ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਅਸੀਂ ਤੁਹਾਡਾ ਗੱਲ ਕਰਨਾ ਚਾਹੁੰਦੇ ਪਰ ਗੱਲ ਕਿਉਂ ਹੋ ਨਹੀਂ ਪਾ ਰਹੀ, ਇਸ ਕਰਕੇ ਮੈਂ ਇੱਕ ਵਾਰ ਫਿਰ ਤੁਹਾਨੂੰ ਕਹਾਂਗਾ ਦੁਬਾਰਾ ਤੋਂ ਰਿਕੁਐਸਟ ਕਰਾਂਗਾ, ਤੁਸੀਂ ਦੁਬਾਰਾ ਐਡ ਬਾਅਦ ਚ ਕਰ ਲੈਣਾ। ਸੋ ਮੋਹਸਨ ਸਾਹਿਬ ਹੁਣ ਇੱਕ ਵਾਰ ਫਿਰ ਮੈਂ ਮਾਈਕ ਤੁਹਾਡੀ ਤਰਫ ਕਰ ਰਿਹਾ।
ਤੁਸੀਂ अपनी मर्जी मुताबिक जो कुछ भी सुनाना चाहो। हालांकि ये जो हल्का हल्का सुरूर है की भी फरमाइश आई है, बहुत सारी फरमाइशा ने दोस्तों की, इन्नी की फरमाइशा ने जी सुना रहे जनाब, सुना रहे सब दोस्तों ਨੂੰ मैं जाना दोस्त सारे खुश होन जी। ये अब तक सुना रहे हैं, ये जो हल्का हल्का सरूर है जी। वाह वाह जी। लहरों से खेलता हुआ लहरा जो हल्का हल्का जो हल्का हल्का सरूर है, ये जो हल्का सरूर है, ये तेरी नजर का कसूर है, ये शराब सिखा दिया। ये जो हल्का हल्का ये जो हल्का सरूर है, ये जो हल्का 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 ये जो हल्का सरूर है, ये तेरी नजर जाम पर जाम पीने का क्या फायदा, जाम पर जाम पीने का जाम पर जाम पीने का क्या फायदा, जाम पर जाम पीने का क्या फायदा, बात होते ही ये तो उतर जाएगी, तेरी नजरों से भी है सारी नशे में उतर जाएगी। ये जो हल्का हल्का सरूर, ये जो हल्का हल्का सरूर सरूर है, ये तेरी नजर का कसूर है, ये शराब पीना सिखा दिया, शराब पीना सिखा दिया। ओ मेरे बाद किसको सताओगे, मेरे बाद किसको सताओगे, तो मेरी वफाएं याद करोगे, मेरी वफाएं याद करोगे, रो रो के फरियाद करोगे, मुझको तो बर्बाद किया है और किसे बर्बाद करोगे, और किसे बर्बाद करोगे। दिल जलों से दिल लगी अच्छी नहीं, जलों से दिल लगी अच्छी नहीं, रोने वालों से हंसी अच्छी नहीं, रोने वालों से हंसी अच्छी नहीं। तुम क्यों हंसते हो, तुम्हारा क्या गया, तुम क्यों हंसते हो, तुम्हारा क्या गया, मैं तो रोता हूँ कि मेरा दिल गया, मेरे बाद किसको सताओगे, मेरे बाद किसको सताओगे। मेरी दोस्त बनाए लो, मेरी दोस्त बनाए लो, मुझे हाथ उठाकर तुम्हें एक कातिल बना दिया। जो हल्का सरूर है,
ਬਹੁਤ ਖੂਬ ਮੋਹਸਿਨ ਸਾਹਿਬ, ਬਹੁਤ ਖੂਬ ਜੀ, ਵਾਹ ਜੀ ਵਾਹ। ਸਾਡੇ ਮੁਦੱਸਰ ਚੱਠਾ ਸਾਹਿਬ ਕਹ ਰਹੇ ਆਵਾਜ਼ ਵਿੱਚ ਪ੍ਰੋਬਲਮ ਆ ਰਹੀ ਜੀ ਅਸੀਂ ਜਾਣਦੇ ਹਾਂ ਕਿ ਆਵਾਜ਼ ਵਿੱਚ ਪ੍ਰੋਬਲਮ ਆ ਰਹੀ ਹੈ, ਅਸੀਂ ਬਿਲਕੁਲ ਇਹ ਗੱਲ ਤਸਲੀਮ ਕਰਦੇ ਹਾਂ ਕਿ ਇੰਟਰਨੈਟ ਦੇ ਮਾਠਾ ਹੋਣ ਕਰਕੇ ਸਾਨੂੰ ਦਿੱਕਤ ਆ ਰਹੀ ਹੈ, ਪਰ ਮੋਹਸਿਨ ਸਾਹਿਬ ਬੜਾ ਦਿਲੋਂ ਗਾ ਰਹੇ ਨੇ, ਮੋਹਸਿਨ ਰਿਜ਼ਵਾਨ ਫਤਿਹ ਅਲੀ ਖਾਨ ਸਾਹਿਬ ਗਾ ਰਹੇ ਨੇ, ਅਸੀਂ ਉਹਨਾਂ ਦੇ ਬੜੇ ਮਸ਼ਹੂਰ ਹੈ ਕਿ ਉਹ ਗਾ ਰਹੇ ਤੇ ਅਸੀਂ ਸੁਣ ਵੀ ਰਹੇ ਹਾਂ ਕਿ ਇੱਥੇ ਬੈਠੇ ਮਜ਼ਾ ਲੈ ਰਹੇ ਹਾਂ, ਜਦਕਿ ਲਾਕਡਾਊਨ ਵਿੱਚ ਸਾਰੀ ਦੁਨੀਆ ਹੈ। ਤੇ ਬਹੁਤ ਸਾਰੇ ਦੋਸਤ ਹੋਰ ਵੀ ਬੜੀ ਸਾਰੀ ਗੱਲਾਂ ਸਾਡੇ ਨਾਲ ਸ਼ੇਅਰ ਕਰ ਰਹੇ ਨੇ, ਅਸੀਂ ਉਹਨਾਂ ਦੀ ਗੱਲਾਂ ਸਾਰਿਆਂ ਦੀ ਤੁਹਾਡੇ ਤੱਕ ਪਹੁੰਚਦੇ ਕਰਾਂਗੇ। ਬਸ ਥੋੜੀ ਜਿਹੀ ਗੱਲ ਹੋਰ ਜੀ ਕਰ ਲਈਏ, ਕੀ ਹੋਰ ਸੁਣਾਉਣਾ ਚਾਹੋਗੇ ਮੋਹਸਿਨ ਸਾਹਿਬ? ਇਸ ਤੋਂ ਬਾਅਦ ਹੁਣ ਕੁਝ ਤੁਹਾਡੀ ਪਸੰਦ ਤੇ ਅਖੀਰ ਵਿੱਚ ਇੱਕ ਫਿਰ ਸਾਡੇ ਸੁਣਨ ਵਾਲਿਆਂ ਦੀ ਪਸੰਦ, ਤੇ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਕਰੀਬ 2 ਘੰਟੇ ਤੱਕ ਪਹੁੰਚ ਅਸੀਂ ਇਹਨੂੰ ਫਿਰ ਸਮੇਟ ਦੇਵਾਂਗੇ ਜੀ। ਮੈਂ ਜਾਣਦਾ ਕਿ ਤੁਹਾਡਾ ਵੀ ਰਾਤ ਦਾ ਵਕਤ ਹੈ, ਤੁਸੀਂ ਵੀ ਆਰਾਮ ਵੀ ਕਰਨਾ ਹੈ। ਕੋਈ ਗੱਲ ਨਹੀਂ, ਕੋਈ ਗੱਲ ਜੀ। ਤੁਹਾਨੂੰ ਆਖਰ ਤੇ ਜਿਹੜੀ ਧਮਾਲ ਹੈ ਲਾਲ ਸ਼ਬਾਜ਼ ਕਲੰਦਰ ਦੀ ਨਾਸਰ ਸਾਹਿਬ ਨੇ ਵੀ ਕਿਹਾ ਸੀ ਜੀ, ਤੇ ਉਹ ਤੁਹਾਨੂੰ ਸੁਣਾ ਦੇ, ਤੁਹਾਨੂੰ ਸੁਣਾ ਰਿਹਾ ਜੀ ਰੰਗ ਜੀ, ਰੰਗ ਵਾਹ ਜੀ, ਅਮੀਰ ਖੁਸਰੋ ਦਾ ਰੰਗ ਸੁਣਾ ਰਿਹਾ ਉਹ ਜੀ। ਕਵਾਲੀ ਦਾ ਇਖਤਤਾਮ ਹੋਣਾ ਵੀ ਉੱਥੇ ਜਿਹਦੇ ਰੰਗ ਤੇ ਹੋਣਾ ਚਾਹੀਦਾ, ਮਜ਼ਾ ਵੀ ਉਸੇ ਚੀਜ਼ ਦਾ ਹੈ। ਤੇ ਵਾਕਈ ਚਾਹਾਂਗੇ ਅਮੀਰ ਖੁਸਰੋ ਸਾਹਿਬ ਦਾ ਰੰਗ ਤੁਸੀਂ ਜ਼ਰੂਰ ਸੁਣਾਓ ਜੀ। बहुत शुक्रिया जी, वाह जी वाह मोहसिन साहब, ये एक बार फिर साडे नाल शेयर करन लई रंग। अमीर खुसरो साहब कहते हैं आज रंग है माँ रंग है री, मोरे महबूब के घर रंग है री, साजन मिलावड़ा साजन मोरे अंग अंगन को आज रंग है। मतलब है जी माँ आज कितने खूबसूरत है कि मेरा साजन, यानी कि निजामुद्दीन औलिया साहब ने मेरी मुलाकात हुई, आज मेरे घर है,
इस ये अपने पीर अपने मुर्शद दी नाल मुलाकात की जिहड़ी गल है उसकी किन्नी महबूब की जिहड़ी मिलन की खूबसूरती उसका जिक्र किया है जनाब निजामुद्दीन साहब औलिया साहब ने उहदे बाबत किया है अमीर खुसरो साहब ने ते खुसरो साहब वो ने जिन्होंने कवाली दा इस खिते विच हिंदुस्तानी खिते विच उसका बानी मनिया जाता है कि कवाली की शुरुआत उन्होंने तो हुई है कि उस खूबसूरत अंदाज और खूबसूरत गल मोहसिन साहब तुहाडे सामने रख रहे हैं मोहसिन रिजवान फतेह अली खान साहब अनिल कुमार जी जानते थे कि किहड़े शहर तो परफॉर्म कर रहे हैं जी ये लाहौर तो गल कर रहे हैं जी मैं इस वक्त टोरंटो कैनेडा विच हां ते लाहौर तो तुहाडे सारे लिए परफॉर्म कर रहे हैं जी अनिल कुमार जी ते बड़ी इन्हां दी हिम्मत है कि रात देर रात तुहाडे लिए जाके परफॉर्म कर रहे हैं तुहाडे सारे दोस्तां दे लिए मैं इन्हां दा बड़ा शुक्रगुजार हाँ कि मोहसिन साहब जुड़े जी तुसीं भी मोहसिन साहब नाल गल करना चाहो ना फेसबुक के जरिए तुसीं नाल जुड़ भी सकते हो मोहसिन रिजवान फतेह अली खान साहब ते उन्हां दे हमनवा साडे नाल जुड़े ने लॉकडाउन दे चलदे होया सो मेरे ख्याल मोहसिन साहब हुण करीब 2 घंटे का वक्त हो चुका है ते अखीर विच धमाल ते फिर ਅਸੀਂ ਤੁਹਾਡੇ ਤੋਂ इजाजत लवांगे जी 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 ऐसा ही है धमाल तुहानू सुनाने ते मैं दोबारा दोस्तों का शुक्रिया अदा करांगा वैसे रंग जिहड़ा है वो रंग तो बाद होंदे ही नहीं कवाली वैसे तुहानू सुना रहे हैं दोस्तां दी फरमाइश ते क्योंकि जिहड़ी विच ख्वाजा साहब दी महफिलां लोग करवांदे ने अखीर ते रंग हुंदा ते हुण तुहानू धमाल सुना रहे हैं लाल शहबाज कलंदर दी आखिरी ते वो तुसीं सुनो ते मैं जिहड़े भी दोस्त कांटेक्ट करना चाहन जिथे भी ने जेडे लोग सुन रहे ने वो सरबजीत सिंह नाल राबता कर लैन उन्होंने को मेरा राबता भी है सब कुछ मेरे बड़े सीनियर ने ते मेरे जी आईडी है अली मोहसिन के नाम तो है उत्ते मेरी पिक से क्योंकि हले मैं अपना चैनल बना रहे हैं मोहसिन रिजवान फतेह अली खान तो क्योंकि मैं हले बनाना से अपना चैनल क्योंकि लॉकडाउन से 2-3 महीने हो गए ने और दोस्त भी मेरा काफी अड़े क्योंकि साडा पूरा ग्रुप में ना हले है नहीं तो पूरा ग्रुप ना इंशाल्लाह तुहानू मजा आएगा इंशाल्लाह फिर जेडी फरमाइश कहोगे नेक्स्ट टाइम मोहसिन मैं इस गुस्ताखी लिए मैं जिम्मेवार है मैं वैसे रंग कुछ होर नहीं सुनाया जाना चाहिए रंग हमेशा आखिरी चीज है पर मजबूरी है कि जी ये क्योंकि डिजिटल किस्म की महफिल है महफिल समा जिथे ਅਸੀਂ ਸਾਰਿਆਂ ਦੀ ਫਰਮਾਇਸ਼ਾਂ ਲੈ ਰਹੇ ਹਾਂ ਤੇ ਮੁਦੱਸਰ ਚੱਠਾ ਸਾਹਿਬ ਬੜੀ ਦੇਰ ਤੋਂ ਫਰਮਾਇਸ਼ ਕਰ ਰਹੀ ਸੀ ਕਲੰਦਰੀ ਧਮਾਲ ਸੁਣਾਓ ਸੋ ਮੈਂ ਮੁਦੱਸਰ ਚੱਠਾ ਸਾਹਿਬ ਦੀ ਫਰਮਾਇਸ਼ ਤੁਹਾਡੇ ਅੱਗੇ ਰੱਖ ਦਿੱਤੀ ਤੇ ਤੁਸੀਂ ਮੰਨ ਵੀ ਲਈ ਹੈ ਤੁਹਾਡੀ ਬੜੀ ਮਿਹਰਬਾਨੀ ਵੈਸੇ ਮੈਂ ਇਹਦੇ ਲਈ ਮਾਜ਼ਰਤ ਚਾਹਾਂਗੇ ਰੰਗ ਤੋਂ ਬਾਅਦ ਤੁਹਾਨੂੰ ਗਾਣ ਲਈ ਕੁਝ ਕਹਿ ਰਹੇ ਮੈਨੂੰ ਕਹਿਣਾ ਨਹੀਂ ਸੀ ਚਾਹੀਦਾ ਮੈਂ ਮਾਫੀ ਚਾਹੁੰਦਾ नहीं जी नहीं जनाब कोई जी बहुत शुक्रिया कोई गल नहीं जिवें जिवें इंशाल्लाह मैं मौका नेक्स्ट वीक होना ये पंजाबी लहर देखते रहे बड़ा अच्छा चैनल है बड़े अच्छे लोग ने सरबजीत सिंह नसर भाई बहुत शुक्रिया इन्होंने मैंने अपना मौका दिता है अपने चैनल पंजाबी लहर मैं दिलों बहुत इज्जत करता हूं बहुत इन्हां दा शुक्रगुजार हां मौका दिता दोस्तां तक आवाज पहुंचाण दा मेरा ते हुण तारे आखिरी जेड़ा धमाल है दोस्तां नूं फरमाइश है कि जी माइक एक बार फिर मेरी पत्नियों वाला झूले साधन बोला मेरी पत्नियों वाला झूले शाहबाज
ओ नावारी सुते बाजगा जुलेदार ओ नावारी सुते बाजगा जुलेदार ओ सारे चाराग तेरे बलना हमेशा सारे चाराग तेरे ओ पंजमा बालड़ आईया जुलेदार पंजमा बालड़ आई बदा जुलेदार तेरी नौबत बाजे ਜੀ ਵਾਹ ਬਹੁਤ ਸ਼ੁਕਰੀਆ ਜੀ ਮੋਹਸਿਨ ਭਾਈ ਤੁਹਾਡਾ ਤੁਸੀਂ ਸਾਡੇ ਨਾਲ ਅੱਜ 2 ਘੰਟੇ ਸਾਨੂੰ ਵਕਤ ਦਿੱਤਾ ਹੈ ਬੜੀ ਮੈਂ ਜਾਣਦਾ ਕਿ ਬਹੁਤ ਸਾਰੀ ਦਿੱਕਤਾਂ ਪਰੇਸ਼ਾਨੀਆਂ ਵੀ ਰਹੀਆਂ ਇਸ ਸਭ ਵਿੱਚ ਇੰਟਰਨੈਟ ਦੀਆਂ ਵੀ ਪਰ ਤੁਸੀਂ ਅੱਜ ਰੰਗ ਬੰਨ ਦਿੱਤਾ ਬਹੁਤ ਮਜ਼ਾ ਆਇਆ ਦੁਨੀਆ ਭਰ ਦੇ ਲੋਕਾਂ ਨੇ ਤੁਹਾਨੂੰ ਸੁਣਿਆ ਹੈ ਦੂਰ ਤੋਂ ਸੁਣਿਆ ਹੈ ਤੇ ਸਭ ਨੇ ਪਸੰਦ ਕੀਤਾ ਸਤਨਾਮ ਕੌਰ ਸੈਣੀ ਜੀ ਕਹਿ ਰਹੇ ਨੇ ਕਿ ਔਸਮ ਮੈਂ ਤੁਹਾਡੇ ਨਾਲ ਦੇ ਨਾਲ ਕਮੈਂਟਸ ਦੇਖ ਸਕਰੀਨ ਤੇ ਵੀ ਪਾ ਰਿਹਾ ਤਾਂ ਕਿ ਤੁਸੀਂ ਪੜ੍ਹ ਸਕੋ ਵੇਖ ਸਕੋ ਸਕਰੀਨ ਦੇ ਉੱਤੇ ਨਾਲ ਕਮੈਂਟ ਵੀ ਆ ਰਹੇ ਨੇ ਜੋ ਤੁਹਾਡੇ ਵਾਸਤੇ ਬਹੁਤ ਵਧੀਆ ਆਵਾਜ਼ ਤੇ ਸੰਗੀਤ ਅਨਮੇਸ਼ਵਰ ਕੌਰ ਜੀ ਕਹਿ ਰਹੇ ਨੇ ਇਹ ਕਾਫੀ ਦਿਨਾਂ ਵਾਸਤੇ ਹੋ ਸਕਦਾ ਉਹਦਾ ਮਨੋਰੰਜਨ ਹੋ ਸਕਦਾ ਆਦਿਲ ਰਜ਼ਾ ਸਾਹਿਬ ਕਹਿ ਰਹੇ ਨੇ ਜੀ ਸੋ ਬਹੁਤ ਦੋਸਤਾਂ ਨੇ ਤੁਹਾਨੂੰ ਬਹੁਤ ਪਸੰਦ ਕੀਤਾ ਇਹ ਲਾਕਡਾਊਨ ਖੁੱਲਣ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕੁਝ ਹੋਰ ਇਸ ਤੋਂ ਬਿਹਤਰ ਕਰ ਸਕੀਏ ਜੇ ਅਸੀਂ ਇਸ ਤੋਂ ਕਰ ਸਕਾਂਗੇ ਸਾਡੇ ਕੋਲ ਪੂਰੀ ਕੋਸ਼ਿਸ਼ ਹੋਏਗੀ ਸੋ ਮੋਹਸਿਨ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਜੀ ਜਨਾਬ ਜੀ ਜਨਾਬ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਮੈਨੂੰ ਆਪਣੇ ਚੈਨਲ ਤੇ ਗਵਾਇਆ ਤੇ ਲੋਕਾਂ ਨੇ ਸੁਣਿਆ ਮੈਂ ਸਭ ਦਾ ਸ਼ੁਕਰ ਕਰਦਾ ਕਿਉਂਕਿ ਲੋਕਾਂ ਨੇ ਕਮੈਂਟਸ ਕੀਤੇ ਸ਼ੇਅਰ ਕੀਤਾ ਬਹੁਤ ਸ਼ੁਕਰੀਆ ਬਸ ਥੋੜਾ ਜਿਹਾ ਲੋਕਡਾਊਨ ਇਨਸ਼ਾਅੱਲਾ ਖੁੱਲ ਜਾਏ ਫਿਰ ਤੁਹਾਨੂੰ ਲਾਈਵ ਵੀ ਤੁਸੀਂ ਬੁਲਾਓ ਇੰਡੀਆ 'ਚ ਵੀ ਜਿੱਥੇ ਵੀ ਦੋਸਤ ਨੇ ਹਰ ਜਗ੍ਹਾ ਮਿਊਜ਼ਿਕ ਫੈਸਟੀਵਲ ਹੁੰਦੇ ਨੇ ਤੁਹਾਡੀ ਦੁਆਵਾਂ ਨਾਲ ਮੈਂ ਅਗਸਤ 'ਚ ਕਰਕੇ ਆਇਆ ਜਾਪਾਨ ਦਾ ਕੁਆਲੀ ਪ੍ਰੋਗਰਾਮ ਤੇ ਜਿੱਥੇ ਵੀ ਦੋਸਤ ਨੇ ਜਿਹੜੇ ਕਰਵਾਉਂਦੇ ਨੇ ਫੈਸਟੀਵਲ ਵਗੈਰਾ ਤੇ ਉਹ ਜਰਾ ਸਾਨੂੰ ਮੌਕਾ ਦੇ ਇਨਸ਼ਾਅੱਲਾ ਮਜ਼ਾ ਆਏ ਕੁਆਲੀ ਦਾ ਤੇ ਹੈ ਕਿ ਲਾਈਵ ਕਿਉਂਕਿ ਇਹ ਤੇ ਮੋਬਾਈਲ 'ਚ ਹੋ ਰਿਹਾ ਜਦੋਂ ਦੋਸਤ ਲਾਈਵ ਬਣਾ ਕੇ ਸਾਹਮਣੇ ਸੁਣਨਗੇ ਉਹਦਾ ਹੋਰ ਵੀ ਜੀ ਮਜ਼ਾ ਆਉਂਦਾ ਜਨੂਨ ਆਉਂਦਾ ਜੀ ਬਹੁਤ ਸ਼ੁਕਰੀਆ ਮੇਰੇ ਲਈ ਇਨਸ਼ਾਅੱਲਾ ਆਪਣੀ ਜਗ੍ਹਾ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੁਣ ਖਤਮ ਕਰਦੇ ਹਾਂ ਜੀ 2 ਘੰਟੇ ਦਾ ਵਕਤ ਹੋ ਚੁੱਕਿਆ ਜੋ ਕਿ ਸਾਡੇ ਪ੍ਰੋਗਰਾਮ ਦਾ ਵਕਤ ਹੈ ਅਸੀਂ 2 ਘੰਟੇ ਤੋਂ ਵੱਧ ਨਾਰਮਲੀ ਪ੍ਰੋਗਰਾਮ ਨਹੀਂ ਕਰਦੇ ਜੀ ਸੋ ਬਹੁਤ ਸ਼ੁਕਰੀਆ ਮੋਹਸਿਨ ਸਾਹਿਬ ਤੁਹਾਡੀ ਮਿਹਰਬਾਨੀ ਤੇ ਫਿਰ ਜੇ ਰੱਬ ਨੇ ਚਾਹੇ ਫਿਰ ਤੁਹਾਡਾ ਮੁਲਾਕਾਤ ਹੋਏਗੀ ਬਹੁਤ ਮਿਹਰਬਾਨੀ ਤੁਹਾਡੀ ਸੋ ਦੋਸਤੋ ਅੱਜ ਦੇ ਵਾਸਤੇ ਇੰਨਾ ਹੀ ਤੁਸੀਂ ਪੰਜਾਬੀ ਲਹਿਰ ਨਾਲ ਜੁੜੇ ਰਹਿਣਾ ਤੁਹਾਡੀ ਬਹੁਤ ਮਿਹਰਬਾਨੀ ਤੇ ਫਿਰ ਅਗਲੇ ਪ੍ਰੋਗਰਾਮ ਵਿੱਚ ਤੁਹਾਨੂੰ ਫਿਰ ਮਿਲਾਂਗੇ ਸ਼ੁਭ ਖੈਰ ਥੈਂਕ ਯੂ ਜੀ ਬਹੁਤ